ਸਾਡੀ ਕੌਮ ਉੱਤੇ ਜੋ ਅਤਿਆਚਾਰ ਹੋ ਰਹੇ ਨੇ, ਜੋ ਸਿੱਖਾਂ ਦੀ ਨਸਲਕੁਸ਼ੀ ਦਾ ਏਜੰਡਾ ਹੈ, ਉਹ ਕਿਸੇ ਕਾਂਗਰਸ, ਕਿਸੇ ਬਾਦਲ ਦਲ, ਕਿਸੇ ਕਾਮਰੇਡ, ਕਿਸੇ ਭਾਜਪਾ ਦਾ ਮਥਾਜ ਨਹੀਂ ਹੈ। ਇਹ ਏਜੰਡਾ ਇੰਡੀਅਨ ਸਟੇਟ ਦਾ ਏਜੰਡਾ ਹੈ। ਜਾਣੀ ਕਿ ਜਾਂ ਤਾਂ ਮੰਨ ਲਓ ਵੀ ਤੁਸੀਂ ਹਿੰਦੂ ਹੋ, ਤੇ ਜੇ ਨਹੀਂ ਤਾਂ ਚੁੱਪ ਕਰਕੇ ਬੈਠੇ ਰਹੋ, ਕੇਸਾਧਾਰੀ ਹਿੰਦੂ। ਤੇ ਤੀਜਾ ਹੈਗਾ ਇਹ ਵੀ ਨਹੀਂ, ਫਿਰ ਤੁਹਾਡੇ ਗਲਾਂ 'ਚ ਟਾਇਰ ਵੀ ਪੈਣਗੇ, ਤੁਹਾਨੂੰ ਟੈਂਕਾਂ, ਤੋਪਾਂ, ਬੰਬਾਂ ਨਾਲ ਜਾਂ ਝੂਠੇ ਮੁਕਾਬਲਿਆਂ ਵਿੱਚ ਜਾਂ ਲਾਵਾਰਸ ਲਾਸ਼ਾਂ ਕਹਿ ਕੇ ਖਤਮ ਕਰ ਦਿੱਤਾ ਜਾਊ। ਹਿੰਦੂਇਜ਼ਮ ਦੇ ਝੰਡਾ ਬਰਦਾਰ, ਬ੍ਰਾਹਮਣਵਾਦ ਦੇ ਝੰਡਾ ਬਰਦਾਰ ਬੀਜੇਪੀ ਆਰਐਸਐਸ ਵਾਲਿਆਂ ਤੋਂ ਇਹ ਪਾਠ ਚੰਗੀ ਤਰ੍ਹਾਂ ਪੜ੍ਹ ਲਿਆ ਬਾਦਲਕਿਆਂ ਨੇ ਕਿ ਬੇਸ਼ੱਕ ਹੱਥ ਵਿੱਚ ਫੜੀ ਕਿਤਾਬ ਦੇ ਉੱਤੇ ਦਰਜ ਹੈ ਅਡਵਾਨੀ ਦੀ ਕਰਤੂਤ, ਪਰ ਮੰਨਣਾ ਨਹੀਂ। ਕੀ ਉਹ ਮਸਲੇ ਹੱਲ ਕਰਵਾ ਸਕੇ ਨੇ? ਇੱਕ ਵੀ ਮਸਲੇ ਵਿੱਚ ਉਹਨਾਂ ਲੋਕਾਂ ਦਾ ਕੋਈ ਦਖਲ ਨਹੀਂ ਹੈ ਜਿਹੜੇ ਇਹ ਕਹਿ ਕੇ ਉੱਥੇ ਗਏ ਸੀ ਕਿ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ। ਹੁਣ ਉਹ ਜਿਹੜੇ ਨਵੇਂ ਹੋਰ ਇਧਰੋਂ ਜਾ ਰਹੇ ਨੇ ਸਿੱਖਾਂ ਵਿੱਚੋਂ, ਰਵਨੀਤ ਬਿੱਟੂ ਵਰਗੇ ਜਾਂ ABCD ਹੋਰ, ਉਹ ਬੀਜੇਪੀ ਦੇ ਵਿੱਚ ਛਾਲਾਂ ਮਾਰ ਕੇ ਉੱਥੇ ਉੱਬੜ ਕੇ ਦਿਖਾ ਰਹੇ ਨੇ ਕਿ ਅਸੀਂ ਜ਼ਿਆਦਾ ਵਧੀਆ ਹੈਗੇ ਆ ਇਹ ਜਿਹੜੇ ਬਾਦਲਕਿਆਂ ਵਿੱਚੋਂ ਆਏ ਨੇ ਉਹਨਾਂ ਨਾਲ। ਸੋ ਇਹ ਹੁਣ ਸਾਰੇ ਦੇ ਸਾਰੇ ਜਿਹੜੇ ਲੋਕ ਨੇ, ਇਹ ਬੀਜੇਪੀ ਦੇ ਵੱਲੋਂ ਸਿੱਖਾਂ ਦਾ ਹਰ ਤਰ੍ਹਾਂ ਦਾ ਘਾਣ ਕਰਨ ਕਰਾਉਣ ਲਈ, ਕਹਾੜੇ ਦਾ ਦਸਤਾ ਬਣਨ ਲਈ ਪੂਰੀ ਤਰ੍ਹਾਂ ਤਿਆਰ ਨੇ। ਇਹਨਾਂ ਨੂੰ ਕੋਈ ਇਸ ਗੱਲ ਨਾਲ ਮਤਲਬ ਨਹੀਂ ਹੈਗਾ ਕਿ ਅਸੀਂ ਆਪਦੀ ਕੌਮ ਦੇ ਨਾਲ, ਉਹ ਕਹਿੰਦੇ ਆ ਜੋ KPS ਗਿੱਲ ਤੇ ਬੇਅੰਤ ਸਿੰਘ ਵਰਗੇ ਕਰਦੇ ਰਹੇ, ਜੋ ਬਰਨਾਲੇ ਤੇ ਬਾਦਲ ਵਰਗੇ ਕਰਦੇ ਰਹੇ, ਅਸੀਂ ਵੀ ਕਰਨ ਨੂੰ ਤਿਆਰ ਆ, ਸਿਰਫ ਸਾਨੂੰ ਸੱਤਾ ਕੁਰਸੀ ਜਿਹੜੀ ਆ ਉਹ ਦੇ ਦਿੱਤੀ ਜਾਵੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਸਿੱਖਾਂ ਦੇ ਵਿੱਚ ਇੱਕ ਵਰਗ ਪੈਦਾ ਹੋਇਆ ਜਿਹੜਾ ਬੜਾ ਗੱਜ ਵੱਜ ਕੇ ਕਹਿੰਦਾ ਕਿ ਮੰਨ ਲਈ ਗੱਲ ਕਿ ਕਾਂਗਰਸ ਨੇ ਸਿੱਖਾਂ ਉੱਤੇ ਬਹੁਤ ਮਾੜਾ ਭੈੜਾ ਅਤਿਆਚਾਰ ਕੀਤਾ, ਪਰ ਹੁਣ ਤਾਂ ਬੀਜੇਪੀ ਆ ਤੇ ਬੀਜੇਪੀ ਨੇ ਤਾਂ ਆਪਣੇ ਨਾਲ ਉਵੇਂ ਦਾ ਕੁਝ ਨਹੀਂ ਕੀਤਾ ਜਿਹੋ ਜਿਹਾ ਕਾਂਗਰਸ ਨੇ ਕੀਤਾ। ਇਸ ਵਰਗ ਨੂੰ ਵਾਰ-ਵਾਰ ਸ਼ੀਸ਼ਾ ਦਿਖਾਉਣ ਵਾਲੀਆਂ ਘਟਨਾਵਾਂ ਜਦੋਂ ਵਾਪਰਦੀਆਂ ਨੇ, ਫਿਰ ਇਹ ਚੁੱਪ ਜੇ ਕਰ ਜਾਂਦੇ ਆ, ਸੁੰਨ ਜੇ ਹੋ ਜਾਂਦੇ ਆ। ਸੋ ਅੱਜ ਆਪਾਂ ਉਹਨਾਂ ਗੱਲਾਂ ਬਾਤਾਂ ਉੱਤੇ ਚਰਚਾ ਕਰਨੀ ਆ ਜਿਨ੍ਹਾਂ ਦੇ ਨਾਲ ਇਹ ਜਿਹੜਾ ਵਰਗ, ਇਹਦੀਆਂ ਅੱਖਾਂ ਖੁੱਲ ਸਕਣ, ਜਾਂ ਇਉਂ ਕਹੀਏ ਕਿ ਇਹਨਾਂ ਨੇ ਤਾਂ ਚਲੋ ਕੀ ਸਮਝਣਾ ਹੈ, ਪਰ ਸਾਡੇ ਭਾਈਚਾਰੇ ਨੂੰ ਸਮਝ ਆ ਸਕੇ ਕਿ ਹਕੀਕਤ ਕੀ ਹੈ। ਗੱਲ ਇਹ ਹੈ ਕਿ ਪਹਿਲੀ ਤਾਂ ਸਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੀ ਕੌਮ ਉੱਤੇ ਜੋ ਅਤਿਆਚਾਰ ਹੋ ਰਹੇ ਨੇ, ਜੋ ਸਿੱਖਾਂ ਦੀ ਨਸਲਕੁਸ਼ੀ ਦਾ ਏਜੰਡਾ ਹੈ, ਉਹ ਕਿਸੇ ਕਾਂਗਰਸ, ਕਿਸੇ ਬਾਦਲ ਦਲ, ਕਿਸੇ ਕਾਮਰੇਡ, ਕਿਸੇ ਭਾਜਪਾ ਦਾ ਮਥਾਜ ਨਹੀਂ ਹੈ। ਇਹ ਏਜੰਡਾ ਇੰਡੀਅਨ ਸਟੇਟ ਦਾ ਏਜੰਡਾ। ਇਹ ਏਜੰਡਾ ਭਾਰਤੀ ਸੰਵਿਧਾਨ ਅਤੇ ਤਿਰੰਗੇ ਵਿੱਚੋਂ ਨਿਕਲਦਾ ਹੈ। ਜਦੋਂ ਸਿੱਖਾਂ ਨੂੰ ਸੰਵਿਧਾਨ ਅਤੇ ਤਿਰੰਗੇ ਵਿੱਚ ਵੱਖਰੀ ਕੌਮ ਦੇ ਤੌਰ ਤੇ ਮਾਨਤਾ ਨਹੀਂ ਦਿੱਤੀ ਗਈ, ਜਦੋਂ ਸਿੱਖਾਂ ਨੂੰ ਹਿੰਦੂ ਮੰਨਿਆ ਹੋਇਆ ਹੈ, ਤੇ ਨਾਲ ਇਸ ਗੱਲ ਦਾ ਇੱਕ ਤਰੀਕੇ ਨਾਲ ਸੁਨੇਹਾ ਦੇ ਦਿੱਤਾ ਗਿਆ ਕਿ ਜਿਹੜਾ ਵੀ ਸਿੱਖ ਆਪਦੇ ਆਪ ਨੂੰ ਹਿੰਦੂਆਂ ਤੋਂ ਆਜ਼ਾਦ ਤੇ ਵੱਖਰਾ ਸਮਝਦਾ ਹੈ, ਉਹਦੇ ਨਾਲ ਫਿਰ ਉਹੀ ਕੁਛ ਹੋਊ ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਤੇ ਹੋਰ ਹਜ਼ਾਰਾਂ ਸਿੱਖਾਂ ਨਾਲ ਕੀਤਾ ਗਿਆ। ਜਾਣੀ ਕਿ ਜਾਂ ਤਾਂ ਮੰਨ ਲਓ ਵੀ ਤੁਸੀਂ ਹਿੰਦੂ ਹੋ, ਤੇ ਜੇ ਨਹੀਂ ਤਾਂ ਚੁੱਪ ਕਰਕੇ ਬੈਠੇ ਰਹੋ, ਕੇਸਾਧਾਰੀ ਹਿੰਦੂ। ਤੇ ਤੀਜਾ ਹੈਗਾ ਇਹ ਵੀ ਨਹੀਂ, ਫਿਰ ਤੁਹਾਡੇ ਗਲਾਂ 'ਚ ਟਾਇਰ ਵੀ ਪੈਣਗੇ, ਤੁਹਾਨੂੰ ਟੈਂਕਾਂ, ਤੋਪਾਂ, ਬੰਬਾਂ ਨਾਲ ਜਾਂ ਝੂਠੇ ਮੁਕਾਬਲਿਆਂ ਵਿੱਚ ਜਾਂ ਲਾਵਾਰਸ ਲਾਸ਼ਾਂ ਕਹਿ ਕੇ
ਖਤਮ ਕਰ ਦਿੱਤਾ ਜਾਊਗਾ। ਸੋ ਇਹ ਜਿਹੜਾ ਏਜੰਡਾ ਸਿੱਖਾਂ ਦੀ ਨਸਲਕੁਸ਼ੀ ਦਾ, ਕਿ ਤੁਹਾਡੀ ਬੋਲੀ, ਤੁਹਾਡਾ ਧਰਮ, ਤੁਹਾਡਾ ਸੱਭਿਆਚਾਰ ਖਤਮ ਕਰਨਾ, ਇਹ ਜੇ ਕੋਈ ਕਵੇ ਕਿ ਕਾਂਗਰਸ ਨੇ ਕਰਨਾ ਸੀ, ਬੀਜੇਪੀ ਨੇ ਨਹੀਂ ਕਰਨਾ ਸੀ, ਇਹ ਗੱਲਾਂ ਫਜ਼ੂਲ ਨੇ। ਇਹ ਏਜੰਡਾ ਭਾਰਤ ਮਾਤਾ ਦਾ ਏਜੰਡਾ ਵਾ, ਹਿੰਦੂ ਰਾਸ਼ਟਰਵਾਦ ਦਾ ਏਜੰਡਾ। ਹੁਣ ਇਹਦੇ ਵਿੱਚ ਉਹਨਾਂ ਵੇਲਿਆਂ 'ਚ ਕਾਂਗਰਸ ਸੱਤਾ 'ਚ ਸੀ ਤਾਂ ਕਾਂਗਰਸ ਨੇ ਕਰਤਾ, ਤੇ ਉਸ ਟਾਈਮ ਬੀਜੇਪੀ ਜਿਹੜੀ ਸੀ ਉਹ ਨਾਲ ਸਹਿਯੋਗੀ ਦੇ ਤੌਰ ਤੇ ਸੀ, ਜਿਹਦੇ ਆਗੂ ਜਿਹੜੇ ਆ ਉਹ ਝੰਡੇ ਚੱਕ ਕੇ ਪੰਜਾਬ 'ਚ ਤੁਰੇ ਫਿਰਦੇ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਜਿਹੜਾ ਛੇਤੀ ਕਰੋ, ਫੌਜ ਦੇ ਹਵਾਲੇ ਕਰੋ। ਜਾਂ ਸਿੱਧਾ ਹੀ ਵਾਜਪਾਈ ਨੇ ਆਖਿਆ ਬਈ ਇਹ ਤਾਂ ਦੁਰਗਾ ਦਾ ਅਵਤਾਰ ਹੀ ਆ ਜਿਹਨੇ ਦਰਬਾਰ ਸਾਹਿਬ ਤੇ ਕੀਤਾ। ਜਾਂ ਅਡਵਾਨੀ ਆਪਦੀ ਕਿਤਾਬ 'ਚ ਲਿਖੀ ਜਾਂਦਾ ਕਿ ਉਹ ਤਾਂ ਮੰਨਦੀ ਨਹੀਂ ਸੀ, ਉਹਦਾ ਜੀ ਨਹੀਂ ਸੀ ਕਰਦਾ, ਹਜੇ ਉਹ ਅੜੀਆਂ ਫੜੀਆਂ ਕਰਦੀ ਸੀ, ਪਰ ਅਸੀਂ ਪੰਪ ਮਾਰਿਆ ਵੀ ਚੱਕਦੇ ਫੱਟੇ। ਸੋ ਜਿਹੜੀ ਬੀਜੇਪੀ ਨਵੰਬਰ 84 ਦੇ ਕਤਲੇਆਮ, ਜੂਨ 84 ਦੇ ਕਤਲੇਆਮ ਦੇ ਵਿੱਚ ਸ਼ਾਮਲ ਰਹੀ ਹੈ, ਉਹਦੇ ਬਾਰੇ ਸਾਡੇ ਭਾਈਚਾਰੇ ਨੂੰ ਪਤਾ ਨਹੀਂ ਕੀ ਵਹਿਮ ਆ। ਕੁਝ ਬੰਦੇ ਇਸ ਵਹਿਮ ਨੂੰ ਮਜ਼ਬੂਤ ਕੀਤਾ ਆਪਦੀਆਂ ਲੋੜਾਂ ਦੇ ਵਿੱਚੋਂ ਅਕਾਲੀ ਭਾਜਪਾ ਗੱਠਜੋੜ ਮੌਕੇ ਬਾਦਲ ਕਿਹਾ ਨੇ। ਮੈਨੂੰ ਯਾਦ ਆ ਕਿ ਕਿਵੇਂ ਕੁਝ ਲੀਡਰ ਗੱਜ-ਗੱਜ ਕੇ ਟੀਵੀ ਚੈਨਲਾਂ ਤੇ, ਪੀਟੀਸੀ ਤੇ ਖਾਸ ਤੌਰ ਦੇ ਉੱਤੇ ਦਮਗੱਜੇ ਮਾਰਦੇ ਰਹੇ ਹੈ ਕਿ ਸਾਨੂੰ ਦਿਖਾਓ ਤਾਂ ਸੀ ਕਿੱਥੇ ਲਿਖਿਆ ਹੈ ਅਡਵਾਨੀ ਨੇ। ਹੁਣ ਅਡਵਾਨੀ ਵਾਲੀ ਕਿਤਾਬ ਹੱਥ 'ਚ ਫੜ ਕੇ, ਨੀਲੀ ਪੱਗ ਬੰਨ੍ਹ ਕੇ, ਜਦੋਂ ਕੋਈ ਲੀਡਰ ਐਡਾ ਝੂਠ ਬੋਲ ਰਿਹਾ ਹੋਵੇ ਕਿ ਇਹਦੇ 'ਚ ਲਿਖਿਆ ਨਹੀਂ ਹੋਇਆ, ਤਾਂ ਤੁਸੀਂ ਉਹਨੂੰ ਚਾਹੇ ਪੰਨਾ ਨੰਬਰ, ਲਾਈਨ ਨੰਬਰ ਦੱਸੀ ਚੱਲੋ, ਜਦੋਂ ਮੰਨਣਾ ਹੀ ਨਹੀਂ। ਕਿਉਂਕਿ ਅਗਲੇ ਸਿੱਖ ਗਏ ਆ। ਗਵਾਂਢਣ ਦਾ ਜੇ ਕਹਿੰਦੇ ਰੂਪ ਨਾ ਆਵੇ ਤਾਂ ਨਖਰਾ ਤਾਂ ਉਹਨਾਂ ਕਾਈ ਜਾਂਦਾ। ਸੋ ਨਖਰਾ ਸਿੱਖ ਲਿਆ ਇਹਨਾਂ ਨੇ ਕਿ ਮੰਨੀ ਦਾ ਨਹੀਂ ਹੁੰਦਾ ਹੈਗਾ। ਹਿੰਦੂਇਜ਼ਮ ਦੇ ਝੰਡਾ ਬਰਦਾਰ, ਬ੍ਰਾਹਮਣਵਾਦ ਦੇ ਝੰਡਾ ਬਰਦਾਰ ਬੀਜੇਪੀ ਆਰਐਸਐਸ ਵਾਲਿਆਂ ਤੋਂ ਇਹ ਪਾਠ ਚੰਗੀ ਤਰ੍ਹਾਂ ਪੜ੍ਹ ਲਿਆ ਬਾਦਲ ਕਿਆਂ ਨੇ ਕਿ ਬੇਸ਼ੱਕ ਹੱਥ ਵਿੱਚ ਫੜੀ ਕਿਤਾਬ ਦੇ ਉੱਤੇ ਦਰਜ ਹੈ ਅਡਵਾਨੀ ਦੀ ਕਰਤੂਤ, ਪਰ ਮੰਨਣਾ ਨਹੀਂ, ਕਹੀ ਚੱਲੋ। ਤੇ ਬਹੁਤੇ ਲੋਕਾਂ ਨੇ ਕਿਤਾਬ ਪੜ੍ਹੀ ਨਹੀਂ ਹੁੰਦੀ। ਕਈ ਭਰਾਵਾਂ ਨੇ ਸਾਨੂੰ ਪੁੱਛਿਆ ਕਰਨਾ ਕਿ ਆਹ ਚੀਜ਼, ਤੇ ਅਸੀਂ ਉਹ ਫੋਟੋ ਜਿਹੜੀ ਖਿੱਚੀ ਹੋਈ ਸੀ ਉਹ ਕਿਤਾਬ ਦੀ ਸਫ਼ੇ ਦੀ, ਮਾਈ ਕੰਟਰੀ ਮਾਈ ਲਾਈਫ ਦੀ, ਉਹ ਖਿੱਚ ਕੇ ਭੇਜਣੀ। ਤੇ ਉਹ ਬੜੇ ਸਸ਼ੋ ਪੰਜ ਵਿੱਚ ਵੀ ਐਡੇ ਐਡੇ ਲੀਡਰ ਸ਼ਰੇਆਮ ਝੂਠ ਬੋਲ ਰਹੇ। ਕਹਿਣ ਤੋਂ ਭਾਵੇਂ ਕਿ ਇਸ ਸਮੇਂ ਦੌਰਾਨ ਜਦੋਂ ਅਕਾਲੀ ਭਾਜਪਾ ਗੱਠਜੋੜ ਬਣਿਆ, ਇੱਕ ਫਰਕ ਜਿਹੜਾ ਮਿਟਿਆ ਉਹ ਇਹ ਸੀ ਕਿ ਇਦੋਂ ਪਹਿਲਾਂ ਸਿੱਖ, ਖਾਸ ਤੌਰ ਤੇ ਜਿਹੜਾ ਪੰਥ ਪ੍ਰਸਤ ਸਿੱਖ ਆ, ਉਹ ਅਕਾਲੀ ਦਲ 'ਚ ਹੀ ਹੁੰਦਾ ਸੀ, ਤੇ ਅਕਾਲੀ ਦਲ ਵਿੱਚੋਂ ਕਾਂਗਰਸ ਵਿੱਚ ਜਾਣਾ ਵੀ ਉਹਨੂੰ ਗੁਨਾਹ ਲੱਗਦਾ ਸੀ। ਬੀਜੇਪੀ ਨੂੰ ਤਾਂ ਜਨ ਸੰਘ ਜਾਂ ਸੰਘੀ ਕਹਿ ਕੇ, ਬ੍ਰਾਹਮਣਵਾਦ ਦੀ ਝੰਡਾ ਬਰਦਾਰ ਮੰਨ ਕੇ ਕੋਈ ਸਿੱਖ ਉਧਰ ਨੂੰ ਜਾਂਦਾ ਹੀ ਨਹੀਂ ਸੀ। ਪਰ ਜਦੋਂ ਅਕਾਲੀ ਭਾਜਪਾ ਗੱਠਜੋੜ ਬਣਿਆ, ਉਦੋਂ ਆਪਸ ਵਿੱਚ ਹੀ ਜਿਹੜੀਆਂ ਦੂਰੀਆਂ ਸੀ ਉਹ ਮੁਹੱਬਤ ਵਿੱਚ ਬਦਲੀਆਂ, ਉਹ ਨੇੜਤਾ ਵਧੀ। ਜਦੋਂ ਕਿਸੇ ਦੁਸ਼ਮਣ ਨਾਲ, ਵਿਰੋਧੀ ਨਾਲ, ਸ਼ਰੀਕ ਨਾਲ ਤੁਸੀਂ ਜੱਫੀਆਂ ਵਾਲੇ ਮਾਹੌਲ 'ਚ ਆ ਜਾਂਦੇ ਹੋ, ਫਿਰ ਤੁਹਾਡਾ ਜਿਹੜਾ ਉਹ ਅੰਦਰਲਾ ਕਾਣਾ, ਅਣਖ ਵਾਲਾ, ਉਹ ਵੀ ਮੁੱਕਦਾ ਮਰਦਾ ਹੈ, ਤੇ ਤੁਹਾਡੀ ਜਿਹੜੀ ਸਮੱਸਿਆ, ਜਿਹੜੀ ਮਾਨਸਿਕ ਤੌਰ ਤੇ ਇੱਕ ਵਿਰੋਧ ਵਾਲਾ, ਉਹ ਪੱਖ ਵੀ ਕਮਜ਼ੋਰ ਪੈਂਦਾ। ਸੋ ਜਿਹੜਾ ਬੀਜੇਪੀ ਵੱਲ, ਜਨਸੰਘ ਵੱਲ, ਆਰਐਸਐਸ ਵੱਲ ਸਿੱਖ ਝਾਕਦਾ ਵੀ ਨਹੀਂ ਸੀ, ਉਹ ਬਾਦਲ ਕਿਆਂ ਨੇ ਇਸ ਮੇਲ ਮਿਲਾਪ ਦੇ ਮੌਕੇ ਪੂਰੀ ਤਰ੍ਹਾਂ ਸਿੱਖਾਂ ਦੇ ਅੰਦਰ, ਅਕਾਲੀ ਦਲ ਦੇ ਵਰਕਰਾਂ ਅੰਦਰ, ਬਾਦਲ ਧੜੇ ਦੇ ਵਰਕਰਾਂ ਅੰਦਰ ਇਹ ਵਾਇਰਸ ਨੂੰ ਪੂਰਾ ਵਧਣ ਫੁੱਲਣ ਦਿੱਤਾ ਕਿ ਬੀਜੇਪੀ ਇੰਨੀ ਵੀ ਮਾੜੀ ਨਹੀਂ। ਨਤੀਜਾ ਇਹ ਨਿਕਲਿਆ ਕਿ ਜਦੋਂ ਬਾਦਲ ਕਿਆਂ ਨਾਲ ਬੀਜੇਪੀ ਦੀ ਖੜਕੀ, ਤਾਂ ਬਹੁਤ ਵੱਡੀ ਗਿਣਤੀ ਵਿੱਚ ਉਹ ਲੋਕ, ਉਹ ਅਕਾਲੀ ਵਰਕਰ ਜਿਹੜੇ ਪਹਿਲਾਂ ਕਦੇ ਜਾ ਹੀ ਨਹੀਂ ਸੀ ਸਕਦੇ, ਉਹਨਾਂ ਨੂੰ ਫਿਰ ਔਖ ਨਹੀਂ ਲੱਗੀ ਬੀਜੇਪੀ 'ਚ ਜਾਣ ਮੌਕੇ। ਦਿੱਲੀ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਰਸਾ ਹੋਵੇ, ਜਾਂ ਦਾਦੂਵਾਲ ਹੋਵੇ, ਤੇ ਜਾਂ ਹੋਣ ਵਾਲਾ ਪ੍ਰਧਾਨ ਕੋਹਲੀ ਹੈ ਜਿਹੜਾ ਉੱਥੇ, ਤੇ ਜਾਂ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਬੀਜੇਪੀ 'ਚ ਗਏ ਨੇ, ਇਹ ਸਾਰੇ ਦੇ ਸਾਰੇ ਜਿਹੜੇ ਸਿੱਖ ਨੇ, ਇਹਦੀ ਜ਼ਿੰਮੇਵਾਰੀ ਬੀਜੇਪੀ 'ਚ ਆਰਐਸਐਸ ਵੱਲ ਧੱਕਣ ਦੀ ਜ਼ਿੰਮੇਵਾਰੀ ਬਾਦਲ ਕਿਆਂ ਦੀ ਆ, ਜਿਨ੍ਹਾਂ ਨੇ ਜਿਹੜਾ ਇੱਕ ਵਿਰੋਧ ਵਾਲਾ, ਸ਼ਰੀਕੇਬਾਜ਼ੀ ਵਾਲਾ, ਨਫ਼ਰਤ ਵਾਲਾ, ਕੜੱਤਣ ਵਾਲਾ ਬੀਜੇਪੀ ਪ੍ਰਤੀ ਮਾਹੌਲ ਸੀ, ਉਹਨੂੰ ਬਦਲਿਆ। ਇਹ ਬਹੁਤ ਘਾਤਕ ਵਰਤਾਰਾ ਸੀ
ਤੇ ਇਹਦਾ ਨਤੀਜਾ ਇਹ ਨਿਕਲਿਆ ਵੀ ਇਹ ਲੀਡਰ ਧੜਾ ਧੜ ਬੀਜੇਪੀ ਵੱਲ ਗਏ। ਹੁਣ ਜਾਣ ਮੌਕੇ ਕੋਈ ਨਾ ਕੋਈ ਪੱਜ, ਕੋਈ ਬਹਾਨਾ, ਕੋਈ ਤਰਕ ਚਾਹੀਦਾ। ਸਾਰਿਆਂ ਨੇ ਇਹ ਗੱਲ ਕਹੀ ਆ। ਤੁਸੀਂ ਜੇਕਰ ਮਨਜਿੰਦਰ ਸਿੰਘ ਸਰਸਾ ਦਾ ਉਹ ਚੇਤੇ ਕਰੋ, ਜਦੋਂ ਉਹ ਬੀਜੇਪੀ 'ਚ ਗਿਆ, ਉਹਨੇ ਜੋ ਕਿਹਾ ਉਹ ਸਾਰਿਆਂ ਨੇ ਕਿਹਾ ਕਿ ਅਸੀਂ ਹੁਣ ਸਿੱਖਾਂ ਦੇ ਮਸਲੇ ਆ ਜਿਹੜੇ ਉਹ ਸੌਖੇ ਹੱਲ ਕਰਾ ਸਕਾਂਗੇ। ਮਸਲੇ ਤਾਂ ਹੱਲ ਸਿੱਖਾਂ ਦੇ ਮੌਕੇ ਦੀ ਸਰਕਾਰ ਨੇ ਹੀ ਕਰਨੇ ਆ। ਜਦੋਂ ਅਸੀਂ ਬਾਦਲ ਕਿਆ ਰਾਹੀਂ ਗੱਲ ਕਰਦੇ ਆ ਤਾਂ ਅਸੀਂ ਥੋੜਾ ਜਿਹਾ ਫਰਕ ਰਹਿ ਜਾਂਦਾ। ਹੁਣ ਤਾਂ ਅਸੀਂ ਆਪ ਬੀਜੇਪੀ ਬਣਨ ਜਾ ਰਹੇ ਹਾਂ ਤੇ ਅਸੀਂ ਬੀਜੇਪੀ ਬਣ ਕੇ ਆਰਐਸਐਸ ਬੀਜੇਪੀ ਦੇ ਹਿੱਸੇ ਵਜੋਂ ਤੁਹਾਡੇ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ। ਕੀ ਉਹ ਮਸਲੇ ਹੱਲ ਕਰਵਾ ਸਕੇ ਨੇ? ਇੱਕ ਵੀ ਮਸਲੇ ਵਿੱਚ ਉਹਨਾਂ ਲੋਕਾਂ ਦਾ ਕੋਈ ਦਖਲ ਨਹੀਂ ਹੈ ਜਿਹੜੇ ਇਹ ਕਹਿ ਕੇ ਉੱਥੇ ਗਏ ਸੀ ਕਿ ਅਸੀਂ ਸਿੱਖਾਂ ਦੇ ਮਸਲੇ ਹੱਲ ਕਰਾਵਾਂਗੇ। ਸੋ ਬੀਜੇਪੀ ਮਾਰਕਾ ਸਿੱਖ ਨੇ ਜਿਹੜੇ, ਉਹਨਾਂ ਨੂੰ ਅੱਜ ਕੋਈ ਸ਼ਰਮ ਨਹੀਂ ਆ ਰਹੀ, ਕੋਈ ਔਖ ਨਹੀਂ ਮਹਿਸੂਸ ਹੋ ਰਹੀ, ਕਿਉਂਕਿ ਬਾਦਲ ਕਿਆਂ ਵੱਲ ਮੁੜ ਕੇ ਆਉਣ ਦੀ ਉਹਨਾਂ ਦੀ ਨਾ ਲੋੜ ਆ, ਨਾ ਉਹਨਾਂ ਦਾ ਕੋਈ ਇਹੋ ਜਿਹਾ ਉਹਨਾਂ ਦੀ ਕੋਈ ਸਮੱਸਿਆ ਵਾ। ਬਾਦਲ ਦਲ ਤਾਂ ਆਪ ਕਮਜ਼ੋਰ ਆ ਤੇ ਬੀਜੇਪੀ ਚਾਹੁੰਦੀ ਵੀ ਆ ਵੀ ਹੋਰ ਕਮਜ਼ੋਰ ਹੋਵੇ। ਹੁਣ ਉਹ ਜਿਹੜੇ ਨਵੇਂ ਹੋਰ ਇਧਰੋਂ ਜਾ ਰਹੇ ਨੇ ਸਿੱਖਾਂ ਵਿੱਚੋਂ, ਰਵਨੀਤ ਬਿੱਟੂ ਵਰਗੇ ਜਾਂ ABCD ਹੋਰ, ਉਹ ਬੀਜੇਪੀ ਦੇ ਵਿੱਚ ਛਾਲਾਂ ਮਾਰ ਕੇ ਉੱਥੇ ਉੱਭੜ ਕੇ ਦਿਖਾ ਰਹੇ ਨੇ ਕਿ ਅਸੀਂ ਜ਼ਿਆਦਾ ਵਧੀਆ ਹੈਗੇ ਆ ਇਹ ਜਿਹੜੇ ਬਾਦਲਕਿਆਂ ਵਿੱਚੋਂ ਆਏ ਨੇ ਉਹਨਾਂ ਨਾਲੋਂ। ਇਸ ਗੱਲ ਦੇ ਉੱਤੇ ਧਿਆਨ ਰੱਖਣ ਦੀ ਪੂਰੀ ਲੋੜ ਆ। ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਜਿਹੜਾ ਗੁਲਾਮ ਓਵਰਸੀਅਰ ਆ ਉਹ ਜ਼ਿਆਦਾ ਜ਼ਾਲਮ ਹੁੰਦਾ। ਸੋ ਇਹ ਹੁਣ ਸਾਰੇ ਦੇ ਸਾਰੇ ਜਿਹੜੇ ਲੋਕ ਨੇ, ਇਹ ਬੀਜੇਪੀ ਦੇ ਵੱਲੋਂ ਸਿੱਖਾਂ ਦਾ ਹਰ ਤਰ੍ਹਾਂ ਦਾ ਘਾਣ ਕਰਨ ਕਰਾਉਣ ਲਈ, ਕਹਾੜੇ ਦਾ ਦਸਤਾ ਬਣਨ ਲਈ ਪੂਰੀ ਤਰ੍ਹਾਂ ਤਿਆਰ ਨੇ। ਇਹਨਾਂ ਨੂੰ ਕੋਈ ਇਸ ਗੱਲ ਨਾਲ ਮਤਲਬ ਨਹੀਂ ਹੈਗਾ ਕਿ ਅਸੀਂ ਆਪਦੀ ਕੌਮ ਦੇ ਨਾਲ, ਉਹ ਕਹਿੰਦੇ ਆ ਜੋ KPS ਗਿੱਲ ਤੇ ਬੇਅੰਤ ਸਿੰਘ ਵਰਗੇ ਕਰਦੇ ਰਹੇ, ਜੋ ਬਰਨਾਲੇ ਤੇ ਬਾਦਲ ਵਰਗੇ ਕਰਦੇ ਰਹੇ, ਅਸੀਂ ਵੀ ਕਰਨ ਨੂੰ ਤਿਆਰ ਆ, ਸਿਰਫ ਸਾਨੂੰ ਸੱਤਾ ਕੁਰਸੀ ਜਿਹੜੀ ਆ ਉਹ ਦੇ ਦਿੱਤੀ ਜਾਵੇ। ਸੋ ਪੰਜਾਬ ਦੇ ਲਈ ਜਾਂ ਸਿੱਖਾਂ ਦੇ ਲਈ ਇੱਕ ਹੋਰ ਜ਼ਿਆਦਾ ਸੰਕਟ ਵਾਲੀ ਘੜੀ ਜਿਹੜੀ ਆ ਆਉਣ ਵਾਲੇ ਦਿਨਾਂ 'ਚ ਆ ਰਹੀ ਹੈ। ਤੇ ਇਹ ਜਿਹੜਾ ਵਰਤਾਰਾ, ਇਹਦੇ ਵਿੱਚ ਬਹੁਤ ਸਾਰੇ ਪੱਖ ਨੇ। ਸਰਦਾਰ ਅਜਮੇਰ ਸਿੰਘ ਦੀ ਇੱਕ YouTube ਚੈਨਲ ਤੇ ਇੰਟਰਵਿਊ ਆਈ ਹੈ, ਜਿਹਦੇ ਵਿੱਚ ਉਹਨਾਂ ਨੇ ਇੱਕ ਪੱਖ ਖੋਲਿਆ। ਰਾਧਾ ਸੁਆਮੀ ਡੇਰਾ ਬਿਆਸ ਦਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਬਹੁਤ ਸਾਰੇ ਸਿੱਖ ਮਸਲਿਆਂ ਦੇ ਵਿੱਚ ਇੱਧਰ ਉੱਧਰ ਭੱਜ ਦੌੜ ਕਰਦਾ ਦਿਖ ਰਿਹਾ, ਜਿਹਦੀ ਸਾਰੀ ਕਾਰਗੁਜ਼ਾਰੀ ਉੱਤੇ ਟੀਕਾ ਟਿੱਪਣੀ ਕਰਦਿਆਂ, ਕਮੈਂਟਰੀ ਕਰਦਿਆਂ ਸਰਦਾਰ ਅਜਮੇਰ ਸਿੰਘ ਕਹਿ ਰਹੇ ਨੇ ਕਿ ਜਦੋਂ ਨਕਲੀ ਨਿਰੰਕਾਰੀ ਜਿਹੜੇ ਹੈ, ਪਹਿਲਾਂ ਤਾਂ ਕਾਂਗਰਸ ਦਾ ਸੀਗਾ ਥਾਪੜਾ, ਪਰ ਜਦੋਂ ਐਮਰਜੈਂਸੀ ਤੋਂ ਬਾਅਦ ਜਨਸੰਘ ਦੀ ਜਾਂ ਜਨਤਾ ਦਲ ਦੀ, ਜਾਂ ਇਉਂ ਕਹੀਏ ਪੰਜਾਬ ਦੇ ਹਿਸਾਬ ਨਾਲ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਬਣੀ, ਰਲੀ ਮਿਲੀ ਸਰਕਾਰ ਕੇਂਦਰ 'ਚ ਬਣੀ ਤੇ ਪੰਜਾਬ 'ਚ ਵੀ ਬਣੀ, ਬਾਦਲ ਸਾਹਿਬ ਮੁੱਖ ਮੰਤਰੀ ਸੀ। ਉਸ ਮੌਕੇ ਬੀਜੇਪੀ RSS ਨੇ, ਅਕਾਲੀ ਭਾਜਪਾ ਗੱਠਜੋੜ ਨੇ ਨਕਲੀ ਨਿਰੰਕਾਰੀਆਂ ਨਾਲ ਜਿਹੜੇ ਨਿੱਘੇ ਰਿਸ਼ਤੇ ਬਣਾਏ, ਉਹਦਾ ਨਤੀਜਾ 1978 ਦਾ ਸਾਕਾ ਨਿਕਲਿਆ। ਹੁਣ ਸਾਡੀ ਕੌਮ ਜਿਹੜੀ ਆ ਉਹ ਇੰਨੀ ਭੋਲੀ ਹੈ ਕਿ ਇਤਿਹਾਸਕ ਤੱਥਾਂ ਨੂੰ ਬੜੀ ਜਲਦੀ ਭੁੱਲ ਜਾਂਦੀ ਹੈ। ਇਸ ਬਾਰੇ ਬਹੁਤ ਸਾਰੀਆਂ ਕਿਤਾਬਾਂ ਹਾਜ਼ਰ ਨੇ ਜਿਨ੍ਹਾਂ ਵਿੱਚ ਸਾਫ਼ ਤੌਰ ਤੇ ਲਿਖਿਆ ਦਰਜ ਹੈ ਕਿ ਇੰਦਰਾ ਗਾਂਧੀ ਦੇ ਸੱਤਾ 'ਚ ਜਾਣ ਤੋਂ ਬਾਅਦ ਨਕਲੀ ਨਿਰੰਕਾਰੀਆਂ ਨੂੰ ਕੇਂਦਰ ਦੀ ਸਰਕਾਰ ਨੇ ਕਿਵੇਂ ਥਾਪੜੇ ਦਿੱਤੇ, ਕਿਵੇਂ ਉਹਦਾ ਵਿਦੇਸ਼ਾਂ 'ਚ ਟੂਰ ਕਰਾਇਆ, ਔਰ ਕਿਵੇਂ ਉਸ ਸਰਕਾਰ ਨੇ ਪੂਰਾ ਉਹਨੂੰ ਕਾਹੂ ਕੀਤਾ ਕਿ ਉਹ 78 ਦਾ ਸਾਕਾ ਵਾਪਰਾ ਸਕਿਆ। ਉਸ ਮੌਕੇ ਪੰਜਾਬ ਦੇ ਵਿੱਚ ਬਾਦਲ ਦਲ ਦਾ ਰਾਜ ਸੀ ਤੇ ਇਹਨਾਂ ਨੇ ਵੀ ਪੂਰਾ ਸਿੱਖਾਂ ਦੇ ਉਲਟ ਉਹਦਾ ਸਾਥ ਦਿੱਤਾ। ਹੁਣ 1978 ਤੋਂ 80 ਤੱਕ ਜੋ ਆਪਾਂ ਸੰਤਾਪ ਭੋਗਿਆ, ਜਾਂ ਜਿਹਦੇ ਵਿੱਚੋਂ ਸਾਰਾ ਅਗਲਾ ਸਾਡਾ ਹੁਣ ਤੱਕ ਦਾ ਅਤਿਆਚਾਰ ਵਾਲਾ, ਨਸਲਕੁਸ਼ੀ ਵਾਲਾ ਦੌਰ ਚੱਲਦਾ, ਉਹਦੀ ਬੁਨਿਆਦ ਨਕਲੀ ਨਿਰੰਕਾਰੀਆਂ ਦੇ ਨਾਲ ਅਕਾਲੀ ਭਾਜਪਾ ਗੱਠਜੋੜ ਵਿੱਚੋਂ ਨਿਕਲਦੀ ਹੈ। ਹੁਣ ਇਸ ਸਾਰੇ
ਮਾਹੌਲ ਤੋਂ ਬਾਅਦ ਜਦੋਂ ਦੁਬਾਰਾ ਅਕਾਲੀ ਦਲ ਦਾ, ਬਾਦਲ ਦਲ ਦਾ, ਭਾਜਪਾ ਦਾ ਰਾਜ 2007 ਚ ਆਉਂਦਾ ਹੈ, ਤਾਂ ਉਦੋਂ ਡੇਰਾ ਸਰਸਾ ਦੇ ਨਾਲ ਇਹਨਾਂ ਦੇ ਰਿਸ਼ਤੇ ਬਣਦੇ ਆ, ਜਿਹੜੇ ਡੇਰਾ ਸਲਾਵਤਪੁਰਾ ਦੇ ਵਿੱਚ, ਬਾਅਦ ਵਿੱਚ ਬੁਰਜ ਜਵਾਹਰ ਕੇ ਤੋਂ ਸਰੂਪ ਚੋਰੀ ਕਰਨ, ਬਰਗਾੜੀ ਤੇ ਬਹਿਬਲ ਕਾਂਡ, ਇਹ ਸਾਰਾ ਵਾਪਰਿਆ। ਜਿਵੇਂ ਨਕਲੀ ਨਿਰੰਕਾਰੀਆਂ ਨਾਲ ਅਕਾਲੀ ਭਾਜਪਾ ਗੱਠਜੋੜ ਨੇ 1978 ਦਾ ਸਾਕਾ ਵਪਰਾਇਆ, ਉਵੇਂ ਅਕਾਲੀ ਭਾਜਪਾ ਗੱਠਜੋੜ ਨੇ ਡੇਰਾ ਸਰਸਾ ਨਾਲ ਸੰਬੰਧਾਂ ਦੇ ਕਰਕੇ ਸਾਨੂੰ ਹੋਰ ਸੰਤਾਪ ਦਿੱਤਾ। ਸੋ ਹੁਣ ਲੱਗ ਰਿਹਾ ਕਿ ਅਕਾਲੀ ਦਲ ਦਾ ਬੀਜੇਪੀ ਨਾਲ ਤਾਂ ਸੰਬੰਧ ਬਾਬੇ ਬਿਆਸ ਵਾਲੇ ਦੇ ਕੋਈ ਲੁਕੇ ਛਿਪੇ ਹੈ ਹੀ ਨਹੀਂ, ਸਾਰਿਆਂ ਨਾਲ ਹੀ ਆ ਵੈਸੇ ਤਾਂ। ਪਰ ਜਿਸ ਤਰੀਕੇ ਨਾਲ ਬਿਕਰਮਜੀਤ ਸਿੰਘ ਅਕਾਲੀ ਲੀਡਰ ਨੂੰ ਬਾਹਰ ਕਢਵਾਉਣ ਵਾਲੀ ਪ੍ਰਕਿਰਿਆ ਦੇ ਵਿੱਚ ਬਾਬੇ ਦਾ ਰੋਲ ਸਾਹਮਣੇ ਆ ਰਿਹਾ ਡੇਰੇ ਵਾਲੇ ਦਾ, ਸਾਫ਼ ਗੱਲ ਆ ਵੀ ਇਸ ਮੌਕੇ ਅਕਾਲੀ ਦਲ ਵੀ ਤੇ ਇਸ ਮੌਕੇ ਬੀਜੇਪੀ ਵੀ ਬਾਬੇ ਬਿਆਸ ਵਾਲੇ ਦੀ ਖਾਸ ਤਰੀਕੇ ਦੇ ਨਾਲ ਉਹਦੀ ਸੇਵਾਵਾਂ ਲੈ ਰਹੀ। ਉਹ ਡੇਰਾ ਬਿਆਸ ਦਾ ਮੁਖੀ ਜਦੋਂ ਅਕਾਲੀ ਭਾਜਪਾ ਦੇ ਨਾਲ ਇਸ ਤਰੀਕੇ ਦੇ ਸੰਬੰਧ ਬਣਾਈ ਫਿਰਦਾ, ਤਾਂ ਇਸ ਗੱਲ ਦੀ ਚਿੰਤਾ ਕਰਨੀ ਜਿਹੜੀ ਸਰਦਾਰ ਅਜਮੇਰ ਸਿੰਘ ਨੇ ਗੱਲ ਕੀਤੀ ਹੈ, ਵਾਕਿਆ ਹੀ ਸੁਭਾਵਕ ਆ, ਸਾਰਿਆਂ ਵੱਲੋਂ ਹੋਣੀ ਚਾਹੀਦੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਜਿਹੜੇ ਨਕਲੀ ਨਿਰੰਕਾਰੀ ਸ਼ੁਰੂ ਹੋਏ ਸੀ ਨਾ, ਉਹ ਵੀ ਉਦੋਂ ਇੰਨੇ ਹੀ ਇਨੋਸੈਂਟ ਜੇ ਤੇ ਮਾਸੂਮ ਲੱਗਦੇ ਹੋਣਗੇ, ਤੇ ਜਦੋਂ ਡੇਰਾ ਬਿਆਸ ਵਾਲਿਆਂ ਵਾਂਗੂ ਡੇਰਾ ਸਰਸੇ ਵਾਲੇ ਸ਼ੁਰੂ ਹੋਏ ਸੀ, ਉਹ ਵੀ ਇੰਨੇ ਇਨੋਸੈਂਟ ਤੇ ਮਾਸੂਮ ਜੇ ਲੱਗਦੇ ਹੋਣਗੇ। ਅੱਜ ਆਪਾਂ ਨੂੰ ਪਤਾ ਕਿ ਉਹਨਾਂ ਨੇ ਪੰਥ ਨਾਲ ਕੀ ਕਹਿਰ ਢਾਇਆ। ਸੋ ਅਗਲਾ ਜਿਹੜਾ ਟਕਰਾਅ ਆ ਉਹ ਸ਼ਾਇਦ ਡੇਰਾ ਬਿਆਸ ਨਾਲ ਸਿੱਖਾਂ ਦਾ ਕਰਵਾਇਆ ਜਾਵੇ। ਸਰਦਾਰ ਅਜਮੇਰ ਸਿੰਘ ਨੇ ਜੋ ਗੱਲਾਂ ਕੀਤੀਆਂ ਨੇ, ਉਹਦੇ ਤੋਂ ਬਾਅਦ ਜੋ ਸਾਡੇ ਸਾਹਮਣੇ ਆ ਕਿ ਇੱਥੇ ਸਰਦਾਰ ਬਲਦੇਵ ਸਿੰਘ ਸਰਸਾ ਤੇ ਹੋਰ ਬਹੁਤ ਸਾਰੇ ਸਿੱਖ ਆਗੂ ਡੇਰਾ ਬਿਆਸ ਦੀਆਂ ਉਹਨਾਂ ਕਰਤੂਤਾਂ ਬਾਰੇ ਬੋਲਦੇ ਲਿਖਦੇ ਆਏ, ਜਿਹੜਾ ਉਹਨਾਂ ਨੇ ਇਸ ਇਲਾਕੇ 'ਚ ਗੁਰਦੁਆਰਾ ਸਾਹਿਬ ਦੇ ਮੁਤਲਕ ਖਾਸ ਤੌਰ ਦੇ ਉੱਤੇ ਬਿਆਸ ਦਰਿਆ ਨੂੰ ਇਸ ਤਰੀਕੇ ਨਾਲ ਮੋੜਿਆ ਕਿ ਆਪਦੇ ਖਿੱਤੇ ਵਾਲੇ ਪਾਸੇ ਬਹੁਤ ਸਾਰੀ ਜ਼ਮੀਨ ਜਾਇਦਾਦ ਕਾਬਜ਼ ਕਰ ਲਈ ਤੇ ਲੋਕਾਂ ਦੇ ਜਿੱਥੇ ਖੇਤ ਸੀ ਉੱਥੇ ਪਾਣੀ ਚੜਾ ਦਿੱਤਾ। ਬੜਾ ਉੱਥੇ ਉਸ ਇਲਾਕੇ 'ਚ ਰੌਲਾ ਪੈਂਦਾ। ਅਕਾਲੀ ਭਾਜਪਾ ਗੱਠਜੋੜ ਨੇ ਜਿਵੇਂ ਅੱਗੇ ਸਾਨੂੰ ਦੁਖੀ ਕੀਤਾ, ਹੁਣ ਵੀ ਦੁਖੀ ਕਰਨ ਵਾਲਾ ਮਾਹੌਲ ਜਿਹੜਾ ਉਹ ਸਿਰਜਿਆ ਜਾਏਗਾ, ਔਰ ਇਹਦੇ ਲਈ ਸਿਸਟਮ ਜਿਹੜਾ ਹੈ ਉਹ ਜਿਹੜੀਆਂ ਚਾਲਾਂ ਚੱਲ ਰਿਹਾ ਉਹਦੇ ਉੱਤੇ ਜੇ ਹੁਣ ਚਰਚਾ ਨਹੀਂ ਕਰਾਂਗੇ ਤਾਂ ਬਾਅਦ ਵਿੱਚ ਇਹ ਕਹਿਣਾ ਕਿ ਮੈਨੂੰ ਪਤਾ ਤਾਂ ਸੀ, ਮੈਂ ਗੱਲ ਤਾਂ ਕਰਨੀ ਸੀ, ਮੈਂ ਕੀਤੀ ਨਹੀਂ, ਇਹਦਾ ਕੋਈ ਮਤਲਬ ਨਹੀਂ। ਸਾਡੇ ਭਾਈਚਾਰੇ ਦੇ ਵਿੱਚ ਜਿਹੜੇ ਲੋਕ ਬੀਜੇਪੀ ਦੇ ਛਣਕਣੇ ਵਜਾ ਰਹੇ ਨੇ, ਉਹਨਾਂ ਨੂੰ ਬੇਨਤੀ ਆ ਕਿ ਜਿਹੜਾ ਤੁਹਾਨੂੰ ਚਾਹ ਚੜਿਆ ਹੋਇਆ ਕਿ ਮੋਦੀ ਗ੍ਰੇਟ ਆ, ਯੋਗੀ ਗ੍ਰੇਟ ਆ, ਇਹ ਆਪਣੇ ਅੰਦਰ ਝਾਤ ਮਾਰ ਕੇ ਦੇਖੋ। ਅੱਜ ਵੀ ਇੱਕ ਖਬਰ ਆ ਕਿ ਯੂਪੀ ਦੇ ਕਿਸੇ ਸ਼ਹਿਰ ਦੇ ਵਿੱਚ ਸਿੱਖ ਬੱਚੇ ਨੂੰ ਕੜਾ ਲਹਾ ਕੇ ਪੇਪਰ ਦਿੱਤਾ ਗਿਆ ਕਿ ਕੜਾ ਲਾ। ਬੜਾ ਰੌਲਾ ਪਿਆ ਹੋਇਆ ਅੱਜ ਸੋਸ਼ਲ ਮੀਡੀਆ ਤੇ। ਇਸ ਮੁਲਕ ਵਿੱਚ ਸਾਰੀ ਦੁਨੀਆ ਦੇ ਵਿੱਚ ਲੋਕਾਂ ਨੂੰ ਪਤਾ ਕਿ ਅੰਮ੍ਰਿਤਧਾਰੀ ਸਿੱਖ ਜਿਹੜੇ ਆ ਉਹਨਾਂ ਦੇ 5 ਕਕਾਰ ਕਿਹੜੇ ਨੇ, ਤੇ ਕੜਾ ਇਹਨਾਂ ਲਈ, ਕੜਾ ਤਾਂ ਆਮ ਸਿੱਖ ਵੀ ਜਿਹੜਾ ਅੰਮ੍ਰਿਤਧਾਰੀ ਨਹੀਂ ਉਹ ਵੀ ਪਾਉਂਦਾ, ਤੇ ਇੱਥੋਂ ਤੱਕ ਕਿ ਕਈ ਗੈਰ ਸਿੱਖ ਵੀ ਬੜੇ ਚਾਅ ਨਾਲ ਕੜਾ ਪਹਿਨਦੇ। ਹੁਣ ਕੜਾ ਲਾਉਣ ਦੀ ਜਿੱਦ ਕਰਨ ਵਾਲੇ ਉਸ ਸਟਾਫ ਦੀ ਤੁਸੀਂ ਵੀਡੀਓ ਦੇਖੋ, ਉਹ ਇਸ ਗੱਲ ਤੇ ਬੜੇ ਆਪਣੇ ਆਪ ਨੂੰ ਵੱਡਾ ਬਣਾ ਕੇ ਦਿਖਾ ਰਹੇ ਆ ਵੀ ਅਸੀਂ ਸੌਰੀ ਫੀਲ ਕਰਤਾ ਲਈ, ਏਡੀ ਕਿੱਡੀ ਕੁ ਗੱਲ ਹੋ ਗਈ ਜੇ ਤੁਹਾਡਾ ਕੜਾ ਲਹਾ ਲਿਆ। ਇਹ ਮੁਲਕ ਇਹ ਕਿਵੇਂ ਸਿੱਖਾਂ ਦੀਆਂ ਭਾਵਨਾਵਾਂ ਦੀ ਨਿੱਤ ਹੇਠੀ ਕਰਦਾ ਹੈ। ਇਸ ਮੁਲਕ ਦੇ ਉਹ ਅਫਸਰ ਜਿਹੜੇ ਇਦਾਂ ਦੇ ਆਰਡਰ ਜਾਰੀ ਕਰਦੇ ਆ ਕਿ ਸਿੱਖਾਂ ਦੇ ਕਕਾਰ ਬਾਰ-ਬਾਰ ਲਹਾਏ ਜਾਂਦੇ ਆ, ਕੀ ਉਹਨਾਂ ਨੂੰ ਨਹੀਂ ਪਤਾ? ਸਭ ਪਤਾ ਉਹਨਾਂ ਨੂੰ, ਪਰ ਸਿੱਖਾਂ ਦੀ ਔਕਾਤ ਜਿਹੜੀ ਆ ਸਿੱਖਾਂ ਨੂੰ ਦਿਖਾਉਣ ਦੇ ਲਈ ਕਿ ਤੁਸੀਂ ਐਵੇਂ ਨਾ ਬਾਹਲੇ ਉੱਡੇ ਫਿਰੋ, ਇੱਥੇ ਗਾ ਤੁਹਾਡੀ ਹਾਲਤ। ਸੋ ਜਿਹੜੇ ਲੋਕਾਂ ਨੂੰ ਲੱਗਦਾ ਕਿ ਇੱਥੇ ਕਈ ਕਹਿੰਦੇ ਹੁੰਦੇ ਆ ਜੀ ਪੰਜਾਬ ਨੂੰ ਹੈਂਡਲ ਕਰਨ ਲਈ ਕੋਈ ਯੋਗੀ ਵਰਗਾ ਚਾਹੀਦਾ, ਤੋ ਯੋਗੀ ਦੇ ਰਾਜ ਵਿੱਚ ਸਿੱਖਾਂ ਨੂੰ ਜੋ ਝੱਲਣਾ ਪੈ ਰਿਹਾ ਉਹ ਸਭ ਦੇ ਸਾਹਮਣੇ ਹੈ। ਤੋ ਇਸ ਮੌਕੇ ਬੇਸ਼ੱਕ ਸਿੱਖ ਸੰਸਥਾਵਾਂ ਦੇ ਵੱਲੋਂ
ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਸਮੇਤ ਸਭ ਸੰਸਥਾਵਾਂ ਦੇ ਵੱਲੋਂ ਬੜੇ ਜ਼ਬਰਦਸਤ ਬਿਆਨ ਦਿੱਤੇ ਜਾ ਰਹੇ ਨੇ, ਪਰ ਕੀ ਇਹਨਾਂ ਬਿਆਨਾਂ ਦੇ ਬਾਅਦ ਵਿੱਚ ਕੋਈ ਗਾਰੰਟੀ ਹੋ ਸਕਦੀ ਹੈ ਕਿ ਦੁਬਾਰਾ ਇਹ ਭਾਣਾ ਨਹੀਂ ਵਾਪਰੂਗਾ? ਅਸਲ ਵਿੱਚ ਤਾਂ ਮੁਲਕ ਦਾ ਨਿਜ਼ਾਮ ਜਿਹੜਾ ਹੈ, ਜਦੋਂ ਉਹ ਉਸ ਔਰਤ ਨੂੰ ਜਿਹੜੀ ਉਹ ਪ੍ਰਿੰਸੀਪਲ ਆ ਜਾਂ ਉਹ ਟੀਚਰ ਆ ਜਾਂ ਜੋ ਵੀ ਹੈ, ਉਹਨੂੰ ਜਦੋਂ ਖੁੱਲ੍ਹ ਦਿੰਦਾ ਕਿ ਤੈਨੂੰ ਕੋਈ ਕੁਛ ਨਹੀਂ ਕਰ ਸਕੂਗਾ, ਤੂੰ ਜੋ ਮਰਜ਼ੀ ਕਰ, ਤੇ ਧੇਲੇ ਦਾ ਲਾਲਾ ਨਹੀਂ ਹੁੰਦਾ। ਕੀ ਖਾਲਸਿਆਂ ਦੇ ਰਾਜ ਆ ਖਾੜਕੂਵਾਦ ਦੌਰਾਨ ਵੀ ਕੀ ਕਿਸੇ ਦੇ ਜਨੇਊ ਨੂੰ, ਕਿਸੇ ਦੀ ਬੋਦੀ ਨੂੰ, ਕਿਸੇ ਹਿੰਦੂ ਦੇ ਸਰੋਕਾਰ ਨੂੰ, ਕਿਸੇ ਮੰਦਰ ਨੂੰ, ਕਿਸੇ ਗ੍ਰੰਥ ਨੂੰ ਇਉਂ ਟਾਰਗੇਟ ਕੀਤਾ ਗਿਆ? ਨਹੀਂ। ਉਹ ਕੌਮ ਜਿਨ੍ਹਾਂ ਦੇ ਉੱਤੇ ਖਾਲਸੇ ਦੇ ਅਹਿਸਾਨ ਨੇ, ਉਹਨਾਂ ਵਿੱਚੋਂ ਇੱਕ ਵੀ ਲਾਲਾ ਅੱਜ ਨਹੀਂ ਬੋਲੇਗਾ, ਨਾ ਬੋਲਿਆ ਸਵੇਰ ਦਾ। ਉਹ ਤਮਾਸ਼ਾ ਦੇਖਦੇ ਆ, ਖੁਸ਼ ਬੜੇ ਹੁੰਦੇ ਆ ਕਿ ਆਹੀ ਸੀ ਨਾ ਸਿੱਖ ਜਿਹੜੇ ਕਹਿੰਦੇ ਹੁੰਦੇ ਆ ਕਿ ਅਸੀਂ 93% ਕੁਰਬਾਨੀਆਂ ਦਿੱਤੀਆਂ, ਅਸੀਂ ਜੀ ਤੁਹਾਡੀਆਂ ਗਜ਼ਨੀ ਦੇ ਬਾਜ਼ਾਰਾਂ ਚੋਂ ਇੱਜ਼ਤਾਂ ਬਚਾਈਆਂ, ਤੁਸੀਂ ਹੁਣ ਆਪਦੀਆਂ ਇੱਜ਼ਤਾਂ ਬਚਾ ਲਓ। ਸੋ ਜਿਸ ਕੌਮ ਦੇ ਅੰਦਰ ਇਸ ਤਰੀਕੇ ਦੀ ਗੰਦੀ ਨੀਚ ਸੋਚ ਹੈ, ਅਹਿਸਾਨਮੰਦ ਹੋਣ ਦੀ ਬਜਾਏ ਇਹ ਸੋਚਿਆ ਹੋਇਆ ਕਿ ਸਿੱਖਾਂ ਨੂੰ ਜਲੀਲ ਕਰੋ, ਤੇ ਇਹ ਸਾਡੀਆਂ ਮਿੰਨਤਾਂ ਤਰਲੇ ਕਰਦੇ ਫਿਰਨ ਕਿ ਸਾਡੇ ਕੜੇ ਨਾ ਲਹਾਓ ਜੀ, ਇਹੀ ਤਾਂ ਦੱਸਣਾ ਕਿ ਹਾਕਮ ਅਸੀਂ ਹਾਂ। ਖੈਰ, ਅੱਜ ਜਦੋਂ ਬੀਜੇਪੀ 'ਚ ਗਏ ਸਿੱਖਾਂ ਦੀਆਂ ਕਰਤੂਤਾਂ ਦੇਖਦੇ ਹਾਂ, ਰਵਨੀਤ ਬਿੱਟੂ ਜਿਹੜਾ ਪਿਛਲੇ ਦਿਨੀ ਰਾਹੁਲ ਗਾਂਧੀ ਨਾਲ ਉਲਝਿਆ ਸੀ, ਰਾਹੁਲ ਗਾਂਧੀ ਉਸ ਗਾਂਧੀ ਪਰਿਵਾਰ ਦਾ ਹੈ ਜਿਹਨੇ ਸਾਡੀ ਕੌਮ ਦਾ ਘਾਣ ਕਰਨ ਕਰਾਉਣ 'ਚ ਮੋਢੀ ਭੂਮਿਕਾ ਨਿਭਾਈ, ਤੇ ਬੇਅੰਤ ਤੇ ਬੁੱਚੜ ਬਾਰੇ ਕਿਸੇ ਨੂੰ ਭੁਲੇਖਾ ਨਹੀਂ। ਇਹਨਾਂ ਦੋਨਾਂ ਦੀ ਉਸ ਟਕਰਾਅ ਦੇ ਵਿੱਚੋਂ ਇਉਂ ਬੀਜੇਪੀ ਵਾਲਿਆਂ ਨੇ ਰੰਡੀ ਰੋਣਾ ਪਾਇਆ ਕਿ ਜੀ ਬਿੱਟੂ ਨੂੰ ਗਦਾਰ ਕਹਿ ਕੇ ਬਹੁਤ ਵੱਡਾ, ਇਹ ਤਾਂ ਸਿੱਖਾਂ ਦੀ ਕਾਹਦੀ ਇਹਦੇ 'ਚ ਜੀ? ਰਵਨੀਤ ਬਿੱਟੂ ਕਿੱਡਾ ਕੁ ਸਿੱਖ ਕੌਮ ਦਾ ਨੁਮਾਇੰਦਾ ਜਿਹਦੇ ਕਰਕੇ ਸਿੱਖਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਜੀ ਉਹਨੇ ਬੇਇੱਜ਼ਤੀ ਕਰਤੀ? ਇਹ ਤਾਂ ਤੁਹਾਡਾ ਆਪ ਦਾ ਮਸਲਾ। ਸਾਨੂੰ ਤਾਂ ਇਹ ਚੇਤਾ ਕਿ ਕੱਲ ਉਹ ਰਵਨੀਤ ਬਿੱਟੂ ਜਿਹਨੂੰ ਕਿਹਾ ਜਾ ਰਿਹਾ ਕਿ ਸਿੱਖਾਂ ਦੀ ਬੇਇੱਜ਼ਤੀ ਹੋ ਗਈ ਜੀ ਏਦਾਂ, ਉਹ ਇੱਥੇ ਹਰਬੰਸ ਲਾਲ ਖੰਨੇ ਦੇ ਸਮਾਰਕ ਦੇ ਉੱਤੇ ਉਹਦੇ ਫੁੱਲ ਜੇ ਪਾਉਂਦਾ ਸੀ ਗਲ 'ਚ। ਹਰਬੰਸ ਲਾਲ ਖੰਨਾ ਉਹ ਹੈ ਜਿਹਨੇ 1980, 81, 82, 83 ਤੱਕ 84 ਤੱਕ ਜਦੋਂ ਤੱਕ ਉਹ ਠੋਕਿਆ ਨਹੀਂ, ਸਿੱਖਾਂ ਨੂੰ ਜਲੀਲ ਕਰਦਾ ਰਿਹਾ। ਇਹ ਉਹੀ ਲੋਕ ਨੇ ਜਿਹੜੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਖਿਲਾਫ ਕਹਿ ਰਹੇ ਸੀ ਬੀੜੀ ਸਿਗਰਟ ਪੀਏਂਗੇ ਹਮ ਸ਼ਾਨ ਸੇ ਜੀਏਂਗੇ, ਜਿਨ੍ਹਾਂ ਦੀ ਸ਼ਾਨ ਬੀੜੀ ਪੀਣ 'ਚ ਹੈ। ਇਹ ਹਰਬੰਸ ਲਾਲ ਖੰਨੇ ਹੋਣੀ ਉਹੀ ਨੇ ਜਿਹੜੇ ਸਿੱਖੀ ਅਤੇ ਸਿੱਖਾਂ ਨੂੰ ਰੱਜ ਕੇ ਨਫ਼ਰਤ ਕਰਦੇ ਸੀ, ਇੰਨੀ ਭੈੜੀ ਨਫ਼ਰਤ ਕਰਦੇ ਸੀ ਕਿ ਜਿਹੜਾ ਦਰਬਾਰ ਸਾਹਿਬ ਦਾ ਮਾਡਲ ਇੱਥੇ ਆਪਣੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਸੀ, ਉਹਨੂੰ ਇਹਨਾਂ ਨੇ ਢਾਹ ਢੇਰੀ ਕੀਤਾ, ਚਕਨਾਚੂਰ ਕਰ ਛੱਡਿਆ, ਜਿਵੇਂ ਜੂਨ 84 ਦੀ ਰਿਹਰਸਲ ਕਰਦੇ ਹੋਣ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਇੱਥੇ ਇੱਕ ਮਨੋਕਲਪਤ ਜਿਹੜੀ ਤਸਵੀਰ ਚੱਲ ਰਹੀ ਆ ਸਿੱਖ ਜਗਤ ਵਿੱਚ ਚੌਥੇ ਪਾਤਸ਼ਾਹ ਦੀ, ਅੰਮ੍ਰਿਤਸਰ ਸ਼ਹਿਰ ਦੇ ਬਾਨੀ ਹੋਣ ਦੇ ਨਾਤੇ ਇੱਥੇ ਇੱਕ ਬੜੀ ਵੱਡੀ ਪੇਂਟਿੰਗ ਜਾਂ ਤਸਵੀਰ ਰੇਲਵੇ ਸਟੇਸ਼ਨ ਦੇ ਉੱਤੇ ਲੱਗੀ ਹੋਈ ਹੈ, ਹੁਣ ਵੀ ਲੱਗੀ ਹੋਈ ਹੈ। ਜਿਹੜੀ ਉਸ ਮੌਕੇ ਤਸਵੀਰ ਸੀ ਉਹ ਹਰਬੰਸ ਲਾਲ ਖੰਨਾ ਦੇ ਗੁੰਡੇ ਗਰੋਹ ਨੇ ਉੱਥੋਂ ਲਾਹੀ ਪਾੜੀ ਤੇ ਉਹਦੇ ਮੂੰਹ ਵਿੱਚ ਜਿੱਥੇ ਉਹਦੇ ਬੁੱਲ ਸੀ ਫੋਟੋ ਤੇ ਬੀੜੀਆਂ ਸਿਗਰਟਾਂ ਤੁੰਨੀਆਂ, ਤੇ ਅਸੀਂ ਤਾਂ ਸਿੱਖਾਂ ਨੂੰ ਬੀੜੀਆਂ ਤੁਹਾਡੇ ਗੁਰੂ ਨੂੰ ਪਿਲਾ ਦਿਆਂਗੇ। ਹੁਣ ਜਿਹੜੇ ਇੰਨੀ ਗੰਦੀ ਸੋਚ ਵਾਲੇ ਨੂੰ ਜੇ ਸਿੱਖਾਂ ਨੇ ਅੱਕ ਕੇ ਫਿਰ ਸੋਧਾ ਲਾ ਦਿੱਤਾ, ਤਾਂ ਉਸ ਦੇ ਸਮਾਰਕ ਉੱਤੇ ਜਾ ਕੇ ਜਿਹੜਾ ਬੀਜੇਪੀ ਦੇ ਹੈੱਡਕੁਆਟਰ ਤੇ ਮੁੱਖ ਦਫ਼ਤਰ ਤੇ ਇਹਨਾਂ ਨੇ ਬਣਾਇਆ ਹੋਇਆ, ਉੱਥੇ ਜਾ ਕੇ ਹਰਬੰਸ ਲਾਲ ਖੰਨਾ ਜਿਹੜਾ ਹੈ ਉਹ ਉਹਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਿਹਾ। ਕੀ ਕੋਈ ਸਿੱਖ ਇਹ ਕੰਮ ਕਰ ਸਕਦਾ ਜਿਹੜਾ ਕਿਹਾ ਜਾ ਰਿਹਾ ਕਿ ਜੀ ਹਰਬੰਸ ਲਾਲ ਖੰਨੇ, ਇਹ ਜੀ ਰਵਨੀਤ ਬਿੱਟੂ ਜਿਹੜਾ ਉਹ ਸਿੱਖ? ਪਿੱਛੇ ਜੇ ਦੁਰਗਿਆਣਾ ਮੰਦਿਰ ਵਾਲਿਆਂ ਨੇ ਹਿੰਦੂ ਤਵ ਦੇ ਹਿਸਾਬ ਨਾਲ ਇੱਕ ਐਲਾਨ ਕੀਤਾ ਸੀ ਕਿ 1978 ਤੋਂ ਜਿਹੜੇ ਪੰਜਾਬ ਦੇ ਵਿੱਚ ਹਿੰਦੂ ਮਾਰੇ ਗਏ ਨੇ ਤੇ ਹੋਰ ਲੋਕ, ਉਹਨਾਂ ਦੀ ਅਸੀਂ ਇੱਥੇ ਮਿਊਜ਼ੀਅਮ ਅਜਾਇਬ ਘਰ ਬਣਾਉਣਾ, ਵੀ ਜਿਵੇਂ ਦਰਬਾਰ ਸਾਹਿਬ 'ਚ ਸਿੱਖਾਂ ਨੇ ਸਿੱਖ ਯੋਧਿਆਂ ਦੀਆਂ ਪੇਂਟਿੰਗਾਂ, ਫੋਟੋਆਂ, ਤਸਵੀਰਾਂ ਲਾਈਆਂ ਹੋਈਆਂ। ਅਸੀਂ ਉਦੋਂ ਕਿਹਾ ਸੀ ਕਿ ਹਰਬੰਸ ਲਾਲ ਖੰਨੇ ਦੀ ਤੇ ਹੋਰ ਸਾਰਿਆਂ ਦੀ ਜਦੋਂ ਲਾਓਗੇ
ਜ਼ਰੂਰ ਲਿਖਿਓ ਕਿ ਇਹਨੂੰ ਕਿਹਨੇ ਤੇ ਕਿਉਂ ਠੋਕਿਆ। ਦੱਸਣਾ ਤਾਂ ਪਊਗਾ ਨਾ ਕਿ ਇਸ ਹਰਬੰਸ ਲਾਲ ਖੰਨੇ ਨੇ ਕਿਉਂ ਕੀ ਕੀਤਾ ਸੀ ਜਿਹਦੀ ਕਰਕੇ ਇਹਨੂੰ ਸੋਧਿਆ। ਤੇ ਸ਼ੁਕਰ ਆ ਜਿਹੜੇ ਉੱਥੇ ਜਾਣਗੇ, ਕਿਸੇ ਹਿੰਦੂ ਨੂੰ ਤਾਂ ਅਕਲ ਆਊਗੀ ਕਿ ਸਿੱਖ ਕਿੱਡੇ ਚੰਗੇ ਲੋਕ ਨੇ ਜਿਨ੍ਹਾਂ ਨੇ ਫਿਰ ਆਪਦੇ ਧਰਮ ਉੱਤੇ ਹਮਲਾ ਨਹੀਂ ਸਹਾਰਿਆ ਤੇ ਇਹਨਾਂ ਨੂੰ ਸੋਧਿਆ। ਤੇ ਜੇ ਉੱਥੇ ਇਹ ਸਾਰਾ ਲਿਖਿਆ ਹੋਵੇ ਚੰਗੀ ਗੱਲ ਆ, ਪਰ ਅੱਜ ਰਵਨੀਤ ਬਿੱਟੂ ਜਿਹਨੂੰ ਮੋਦੀ ਹੁਣੀ ਕਹਿੰਦੇ ਆ ਜੀ ਸਿੱਖਾਂ ਦਾ ਨੁਮਾਇੰਦਾ, ਉਹ ਹਰਬੰਸ ਲਾਲ ਖੰਨੇ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਫਿਰਦਾ, ਜਦੋਂ ਕਿ ਸਾਡੇ ਸਾਹਮਣੇ ਆ ਕਿ ਸਾਰੀ ਦੁਨੀਆ ਵਿੱਚ ਸਿੱਖਾਂ ਦਾ ਜਲੂਸ ਕੱਢਣ ਲਈ, ਸਿੱਖਾਂ ਦਾ ਅਕਸ ਖਰਾਬ ਕਰਨ ਲਈ ਕੀ ਕੁਝ ਕੀਤਾ ਜਾ ਰਿਹਾ। ਕਦੇ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ 'ਚ ਮੰਦਰਾਂ ਦੇ ਉੱਤੇ ਆਪ ਹੀ ਲਿਖ ਲੈਂਦੇ ਆ ਬਠਿੰਡੇ ਇੱਕ ਫੜਿਆ ਗਿਆ, ਉਹਦੀ ਵੀਡੀਓ ਫੋਟੋਆਂ ਚੱਲ ਰਹੀਆਂ ਨੇ। ਕੋਈ ਹਿੰਦੂ ਜੈਂਟਲਮੈਨ, ਜੈਂਟਲ ਤੋਂ ਭਾਵ ਪੂਰਾ ਜੈਂਟਲਮੈਨ, ਕਲੀਨ ਸ਼ੇਵਡ ਹੈ, ਦਾੜੀ ਉਹਨੇ ਉਸ ਹਿਸਾਬ ਨਾਲ ਰੱਖੀ ਹੋਈ ਹੈ। ਜਦੋਂ ਵੀ ਉਹ ਚੋਰੀ ਕਰਨ ਜਾਂਦਾ ਹੈ, ਉਹਦੀਆਂ ਕਈ ਵੀਡੀਓਜ਼ ਆ ਚੁੱਕੀਆਂ ਨੇ ਜਿੱਥੇ ਅੱਡ-ਅੱਡ ਕੈਮਰਿਆਂ 'ਚ CCTV 'ਚੋਂ ਆਇਆ, ਉਦੋਂ ਉਹ ਸੋਹਣੀ ਸੁੰਦਰ ਦਸਤਾਰ ਬੰਨ੍ਹ ਕੇ ਜਾਂਦਾ ਵੀ ਦੇਖਣ ਵਾਲੇ ਨੂੰ ਲੱਗੇ ਕਿ ਕਿਸੇ ਸਿੱਖ ਦਾ ਹੈ ਇਹ ਕੰਮ। ਹੁਣ ਉਸ ਬੰਦੇ ਨੂੰ ਕਿਉਂ ਕਿਹਨੇ ਉਹਨੂੰ ਡਿਊਟੀ ਦਿੱਤੀ ਹੈ ਜਾਂ ਕਿਹਨੇ ਉਹਨੂੰ ਮੱਤ ਦਿੱਤੀ ਆ ਵੀ ਤੂੰ ਪੱਗ ਬੰਨ੍ਹ ਕੇ ਜਾਣਾ ਜਦੋਂ ਚੋਰੀ ਕਰਨ ਜਾਣਾ, ਤੇ ਉਹ ਪੂਰੀ ਮਿਹਨਤ ਕਰਦਾ ਵੀ ਮੇਰੀ ਫੋਟੋ ਵਧੀਆ ਸੋਹਣੀ ਆਉਣੀ ਚਾਹੀਦੀ ਹੈ। ਆਖਰ ਜਦੋਂ ਉਹਦੀਆਂ ਵੀਡੀਓਜ਼ ਪਾਈਆਂ, ਫੋਟੋਆਂ, ਸਾਰਾ ਲੋਕਾਂ ਨੇ ਦੱਸਿਆ ਵੀ ਇਹ ਤਾਂ ਘੋਣ-ਮੋਣ। ਹੁਣ ਇਹੋ ਜਿਹੀਆਂ ਖਬਰਾਂ ਆਪਾਂ ਪਿਛਲੇ ਹਫ਼ਤੇ ਕੈਨੇਡਾ ਤੋਂ ਜਾਂ ਹੋਰਨਾਂ ਮੁਲਕਾਂ ਤੋਂ ਵੀ ਦੇਖੀਆਂ ਨੇ ਕਿ ਹੁੰਦੇ ਹਿੰਦੂ ਨੇ, ਪਰ ਜਦੋਂ ਕਰਤੂਤ ਕਰਦੇ ਆ ਤਾਂ ਪੂਰਾ ਯਕੀਨ ਬਣਾਉਂਦੇ ਆ ਕਿ ਜਿਹੜੇ ਲੋਕ ਇੰਨੇ ਗਰਕੇ ਹੋਏ ਨੇ ਕਿ ਗੰਦੀ ਤੋਂ ਗੰਦੀ ਹਰਕਤ ਕਰਕੇ ਚਾਹੇ ਆਪ ਕਾਨੂੰਨ ਅਨੁਸਾਰ ਸਜ਼ਾ ਭੁਗਤਣੀ ਪੈ ਜੇ, ਪਰ ਸਿੱਖਾਂ ਦਾ ਜਲੂਸ ਕੱਢ ਰਹਾਂਗੇ। ਇਹ ਗੱਲ ਵਾਲੇ ਜਿਹੜੇ ਲੋਕ ਨੇ, ਇਹਨਾਂ ਨੂੰ ਕਹਿਣਾ ਜੀ ਹਿੰਦੂ ਸਿੱਖ ਏਕਤਾ ਵਾਲੇ ਨੇ ਨਹੁੰ ਮਾਸ ਦਾ ਰਿਸ਼ਤਾ, ਇਹ ਤਾਂ ਬਹੁਤ ਹੀ ਨਿਕੰਮੀ ਗੱਲ ਹੈ। ਖੈਰ, ਅੱਜ ਬਾਬਾ ਵੀਰ ਸਿੰਘ ਦਾ ਦਿਹਾੜਾ ਮਨਾਇਆ ਗਿਆ, ਜਿੱਥੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਹੋਰ ਸਿੱਖ ਆਗੂਆਂ ਨੇ ਪਹੁੰਚ ਕੇ ਆਪਣਾ ਕੌਮੀ ਫਰਜ਼ ਨਿਭਾਇਆ। ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਉਹ ਸਿੱਖ ਕੌਮ ਦੇ ਇਤਿਹਾਸਕ ਨਾਇਕ ਨੇ। ਜਦੋਂ ਬੰਦੂਕ ਦੀ ਪਰਖ ਦੀ ਕਹਾਣੀ ਆਪਾਂ ਸਾਰੇ ਜਾਣਦੇ ਹਾਂ, ਜਦੋਂ ਅਨੰਦਪੁਰ ਸਾਹਿਬ ਦੇ ਘੇਰੇ ਤੋਂ ਸ਼ੁਰੂ ਹੋਇਆ ਸਫ਼ਰ ਤਲਵੰਡੀ ਸਾਬੋ ਜਾ ਕੇ ਨਿਬੜਦਾ ਹੈ ਤੇ ਕਲਗੀਧਰ ਪਿਤਾ ਉੱਥੇ ਰਹਿੰਦੇ ਹੋਏ ਇੱਕ ਬੰਦੂਕ ਉਹਨਾਂ ਕੋਲ ਆਉਂਦੀ ਆ ਤੇ ਭਾਈ ਡੱਲੇ ਨੂੰ ਜਦੋਂ ਕਿਹਾ ਜਾਂਦਾ ਕਿ ਲਿਆ ਭਾਈ ਆਪਦੇ ਸਿੱਖ ਬੰਦੂਕ ਦਾ ਨਿਸ਼ਾਨਾ ਪਰਖੀਏ, ਤਾਂ ਉਹ ਤਾਂ ਭਾਈ ਡੱਲਾ ਤੇ ਉਹਦੇ ਸਿੱਖ ਨਹੀਂ ਆਉਂਦੇ ਉਸ ਗੱਲ 'ਚ, ਪਰ ਬਾਬਾ ਵੀਰ ਸਿੰਘ ਤੇ ਬਾਬਾ ਧੀਰ ਸਿੰਘ ਇਸ ਗੱਲ ਤੇ ਸ਼ੁਕਰ ਕਰਦੇ ਵੀ ਸ਼ੁਕਰ ਆ ਸੱਚੇ ਪਾਤਸ਼ਾਹ ਸਾਨੂੰ ਤੂੰ ਇਸ ਸੇਵਾ ਦੇ ਲਾਇਕ ਸਮਝਿਆ। ਸੋ ਇਸ ਮਹਾਨ ਸੇਵਾ ਵਾਲੇ ਏਡੇ ਕੌਮੀ ਜਜ਼ਬੇ ਵਾਲੇ ਬਾਬਾ ਵੀਰ ਸਿੰਘ ਦਾ ਦਿਹਾੜਾ ਜਦੋਂ ਅੱਜ ਮਨਾਇਆ ਗਿਆ, ਉਸ ਮੌਕੇ ਇੱਕ ਤਰੀਕੇ ਨਾਲ ਸਿੱਖ ਜਗਤ ਨੇ ਉਹਨਾਂ ਲੋਕਾਂ ਦੇ ਥੱਪੜ ਛੱਡਿਆ ਹੈ ਜਿਹੜੇ ਸਿੱਖ ਧਰਮ ਦੇ ਵਿੱਚ ਜਾਤ ਪਾਤ ਦੇ ਨਾਂ ਤੇ ਨਫ਼ਰਤ, ਕੜੱਤਣ ਤੇ ਵੰਡੀਆਂ ਪਾ ਰਹੇ। ਇਸ ਮਾਹੌਲ ਵਿੱਚ ਜਦੋਂ ਅੱਡ-ਅੱਡ ਜਾਤਾਂ ਨੂੰ, ਜਿਹੜੀਆਂ ਬ੍ਰਾਹਮਣਵਾਦ ਅਨੁਸਾਰ ਨੇ ਜਾਤਾਂ, ਸਿੱਖ ਫਲਸਫੇ ਅਨੁਸਾਰ ਤਾਂ ਕੋਈ ਇਹੋ ਜਿਹੀ ਗੱਲ ਨਹੀਂ, ਜਦੋਂ ਵਧਾਇਆ ਜਾ ਰਿਹਾ ਕਿ ਆਪਾਂ ਜੱਟਾਂ ਦੇ ਨਾਂ ਤੇ, ਆਪਾਂ ਫਲਾਨਿਆਂ ਦੇ ਨਾਂ ਤੇ ਲਾਮਬੰਦ ਹੋਈਏ, ਇਹ ਮਾਹੌਲ ਬੜਾ ਖਤਰਨਾਕ ਆ। ਜਿਹੜਾ ਆਉਣ ਵਾਲਾ ਸਾਡਾ ਦੌਰ ਹੋਊ ਉਹਦੇ ਵਿੱਚ ਕੀ ਜਾਤ ਪਾਤ ਦੁਬਾਰਾ ਬ੍ਰਾਹਮਣਵਾਦ ਦੀ ਇਹ ਜਿਹੜੀ ਬਿਮਾਰੀ ਹੈ ਸਾਡੇ ਅੰਦਰ ਇਸ ਕਦਰ ਆ ਜਾਏਗੀ, ਇਹਦੇ ਉੱਤੇ ਸਾਡੀ ਚਰਚਾ ਕਰਨੀ ਬਣਦੀ ਹੈ। ਸੋ ਜਿੱਥੇ ਅੱਜ ਬਾਬਾ ਵੀਰ ਸਿੰਘ ਦਾ ਦਿਹਾੜਾ ਮਨਾਇਆ ਗਿਆ ਹੈ, ਜਥੇਦਾਰ ਨੇ ਹਾਜ਼ਰੀ ਭਰੀ ਹੈ, ਉੱਥੇ ਸਾਨੂੰ ਸਾਰਿਆਂ ਨੂੰ ਇੱਕ ਜ਼ਿੰਮੇਵਾਰੀ ਵਾਲੀ ਗੱਲ ਕਰਨੀ ਪੈਣੀ ਆ ਤਾਂ ਕਿ ਬ੍ਰਾਹਮਣਵਾਦੀ ਹਮਲੇ ਦਾ ਸੌਖਾ ਜਵਾਬ ਦਿੱਤਾ ਜਾ ਸਕੇ। ਹਰ ਭਾਈਚਾਰੇ ਦੇ ਵਿੱਚ ਇਹੋ ਜਿਹੀਆਂ ਸ਼ਖਸੀਅਤਾਂ ਹੈਗੀਆਂ ਜਿਨ੍ਹਾਂ ਨੇ ਸਿੱਖੀ ਦੀ ਸੇਵਾ ਕਰਦਿਆਂ ਕੁਝ ਵੱਖਰਾ ਕੀਤਾ। ਸਾਰੇ ਉਹਨਾਂ ਨਾਇਕਾਂ ਦੇ ਦਿਨ ਮਨਾਇਆ ਕਰੀਏ। ਹਰ ਭਾਈਚਾਰੇ ਨੂੰ, ਹਰ ਜਾਤ ਬਰਾਦਰੀ ਨੂੰ ਫਖਰ ਹੋਵੇ ਕਿ ਅਸੀਂ ਸਿੱਖ ਹਾਂ ਤੇ ਅਸੀਂ ਸਾਡੇ ਵਿੱਚੋਂ ਫਲਾਨੇ ਦਾ ਅੱਜ ਦਿਨ ਮਨਾ ਰਹੇ।
ਇਸ ਗੱਲ ਦੀ ਬਹੁਤ ਭਾਰੀ ਲੋੜ ਹੈ, ਕਿਉਂਕਿ ਇਸ ਦੌਰ ਵਿੱਚ ਜਦੋਂ ਬੜੇ ਸੂਖਮ ਤੇ ਮਹੀਨ ਹਮਲੇ ਕਰਕੇ ਹਰੇਕ ਜਾਤ ਬਰਾਦਰੀ ਨੂੰ ਉਕਸਾਇਆ ਜਾ ਰਿਹਾ ਕਿ ਇਹ ਤਾਂ ਜੀ ਜੱਟਾਂ ਨੇ ਸਾਰੀ ਸਿੱਖੀ ਸਾਂਭ ਲਈ, ਤੈਨੂੰ ਪੁੱਛ ਨਹੀਂ ਰਹੇ। ਇਸ ਤਰੀਕੇ ਦੇ ਮਾਹੌਲ ਵਿੱਚ ਸਾਨੂੰ ਬੜੇ ਵੱਡੇ, ਠੋਸ ਤੇ ਲੰਮੀ ਦੂਰਦ੍ਰਿਸ਼ਟੀ ਵਾਲੇ ਫੈਸਲੇ ਆ ਜਿਹੜੇ ਉਹ ਲੈਣੇ ਪੈਣਗੇ, ਜਿਹਦੇ ਨਾਲ ਸਾਡੀ ਏਕਤਾ ਤੇ ਇਤਫਾਕ ਵੱਧ ਸਕੇ, ਸਾਡਾ ਸਿੱਖੀ ਦਾ ਜਿਹੜਾ ਦਾਇਰਾ ਉਹ ਵੱਧ ਸਕੇ, ਹਰ ਜਾਤ ਬਰਾਦਰੀ ਦੇ ਸਿੱਖ ਨੂੰ ਬਰਾਬਰਤਾ ਦਾ, ਪਿਆਰ ਸਤਿਕਾਰ ਦਾ ਸੁਨੇਹਾ ਮਿਲ ਸਕੇ। ਅੱਜ ਪੰਜਾਬ ਸਰਕਾਰ ਨੇ ਫੇਰ ਦੁਬਾਰਾ ਇੱਕ ਆਪਰੇਸ਼ਨ ਪ੍ਰਹਾਰ ਦੇ ਨਾਂ ਹੇਠ ਪੰਜਾਬ ਦੇ ਵਿੱਚ ਬਹੁਤ ਵੱਡਾ ਐਕਸ਼ਨ 72 ਘੰਟੇ ਦਾ ਸ਼ੁਰੂ ਕੀਤਾ ਕਿ ਅਸੀਂ ਜੀ ਗੈਂਗਸਟਰਵਾਦ ਨੂੰ ਨੱਥ ਪਾਉਣੀ ਹੈ। ਥਾਂ ਥਾਂ ਤੇ ਪੱਤਰਕਾਰ ਘੇਰ ਕੇ ਅਫਸਰਾਂ ਨੂੰ ਪੁੱਛ ਰਹੇ ਨੇ ਕਿ ਤੁਸੀਂ ਜਦੋਂ ਐਲਾਨੀਆ ਤੌਰ ਤੇ ਕਿ ਇੰਨੀ ਤਰੀਕ ਤੋਂ ਕਰਨਾ, ਫਿਰ ਉਹ ਗੈਂਗਸਟਰ ਜਿਹੜੇ ਤੁਸੀਂ ਕਹਿੰਦੇ ਹੋ ਟਾਰਗੇਟ ਕਰਨਾ ਹੈ, ਉਹ ਤੁਹਾਨੂੰ ਉਡੀਕ ਰਹੇ ਹੋਣਗੇ ਕਿ ਤੁਸੀਂ ਆਓ ਤੇ ਸਾਨੂੰ ਫੜ ਲਓ। ਤੁਸੀਂ ਤਾਂ ਪਹਿਲਾਂ ਉਹਨਾਂ ਨੂੰ ਵਾਰਨ ਕਰ ਦਿੱਤਾ। ਗੱਲ ਇਹ ਹੈ ਕਿ 72 ਘੰਟੇ ਇਸ ਤਰੀਕੇ ਦੇ ਸ਼ੋਸ਼ੇ ਕਿ ਅਸੀਂ ਜੀ ਆਹ ਆਪਰੇਸ਼ਨ ਕੀਤੇ, ਆਹ ਕੀਤੇ, ਇਹ ਮੀਡੀਆ ਦੇ ਵਿੱਚ ਇਸ਼ਤਿਹਾਰਬਾਜ਼ੀ ਲਈ ਇਹੋ ਜਿਹੇ ਸ਼ੋਸ਼ੇ ਛੱਡਣੇ, ਉੱਥੇ ਤਾਂ ਇਹ ਗੱਲ ਕੋਈ ਅਰਥ ਰੱਖਦੀ ਹੋ ਸਕਦੀ ਹੈ, ਪਰ ਹਕੀਕਤ ਵਿੱਚ ਇਹਨਾਂ ਗੱਲਾਂ ਦਾ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨਾਂ ਦੇ ਵਿੱਚ ਬੜਾ ਰੌਲਾ ਪਾਇਆ ਸੀ ਕਿ 328 ਪਾਵਨ ਸਰੂਪਾਂ ਵਾਲੇ ਮਸਲੇ ਸਮੇਤ ਅਸੀਂ ਜੀ ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਨੂੰ ਸਾਡੇ ਕਿਸੇ ਵੀ ਮਸਲੇ ਵਿੱਚ ਦਖਲ ਨਹੀਂ ਦੇ ਸਕਦੇ। ਬਹੁਤ ਗੱਜ ਵੱਜ ਕੇ ਔਰ ਬੜੇ ਔਖੇ ਹੋ ਕੇ ਇੱਕ ਉਹ ਝੱਬਰ ਨਾਂ ਦਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ, ਉਹ ਤਾਂ ਬਹੁਤ ਕਲਪਦਾ ਸੀ ਕਿ ਅਸੀਂ ਤਾਂ ਜੀ ਬਸ ਜਿਵੇਂ ਮਰਨ ਮਾਰਨ ਤੇ ਆਏ ਹੋਏ ਹਾਂ, ਅਸੀਂ ਇਹ ਕਰ ਹੀ ਨਹੀਂ ਸਕਦੇ। ਪਰ ਆਪਾਂ ਨੂੰ ਪਤਾ ਕਿ ਆਖਰ 328 ਸਰੂਪਾਂ ਵਾਲੇ ਮਸਲੇ ਉੱਤੇ ਵੀ ਪੰਜਾਬ ਪੁਲਿਸ ਦਾ ਵਿਸ਼ੇਸ਼ ਜਾਂਚ ਟੀਮ ਦਾ ਸਹਿਯੋਗ ਦੇਣ ਲਈ ਮੰਨਣਾ ਪਿਆ, ਭਾਵੇਂ 100 ਤਰ੍ਹਾਂ ਦੇ ਅੜਿੱਕੇ ਡਾਏ ਜਾ ਰਹੇ ਨੇ। ਇਹ ਜਿਹੜੀ ਉਹ ਜਾਂਚ ਟੀਮ ਆ, ਉਹਦਾ ਜਲੂਸ ਭਗਵੰਤ ਮਾਨ ਦੀ ਸਰਕਾਰ ਨੇ ਕੱਢਤਾ ਜਦੋਂ ਮਾਘੀ ਮੁਕਤਸਰ ਦੇ ਵਿੱਚ ਐਲਾਨ ਕਰਤਾ ਕਿ ਜੀ ਰਾਜਾ ਸਾਹਿਬ ਦੇ ਮੁਜ਼ਾਰੇ ਸਰੂਪ ਆ, ਉਹਦੇ ਨਾਲ ਉਸ ਜਾਂਚ ਟੀਮ ਦਾ ਵਕਾਰ ਘਟਿਆ, ਜਾਂਚ ਦੇ ਵੀ ਫਰਕ ਪਿਆ, ਤੇ ਉਸ ਜਾਂਚ ਨੂੰ ਹੁਣ ਕੋਈ ਖਾਸ ਜਿਹੜਾ ਉਹ ਨਹੀਂ ਮਿਲ ਰਿਹਾ ਜਿਵੇਂ ਦਾ ਉਹਦਾ ਵਕਾਰ ਹੋਣਾ ਚਾਹੀਦਾ ਸੀ। ਪਰ ਇਸ ਦੌਰਾਨ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਬਾਹਰ ਆਉਂਦਾ ਹੈ, ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਚੇਤਾ ਆਉਂਦਾ ਵੀ 10-15 ਦਿਨ ਪਹਿਲਾਂ ਮੇਰਾ ਜਿਹੜਾ ਅਕਾਊਂਟੈਂਟ ਦਾ ਕੰਮ ਕਰਦਾ ਜਾਂ ਹੋਰ ਜਿਹੜੇ ਮੇਰਾ ਲੇਖਾ ਜੋਖਾ ਕਰਦੇ ਆ ਕਾਰੋਬਾਰਾਂ ਦਾ, ਉਹਨਾਂ ਨੂੰ ਹੱਥ ਪਾਇਆ ਸੀ। ਇਹ ਪਤਾ ਨਹੀਂ ਉਦੋਂ ਕਿਉਂ ਚੇਤੇ ਆਇਆ ਜਦੋਂ ਕਈ ਦਿਨ ਉਸ ਗੱਲ ਨੂੰ ਲੰਘੇ ਹੋਏ ਸੀ, ਤੇ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਚਰਚਾ 'ਚ ਸੀਗਾ ਕਿ ਲਓ ਜੀ ਉਹ ਤਾਂ ਹੁਣ ਕਹਿੰਦਾ ਮੈਂ ਏਕਤਾ ਕਰਾ ਦੇਣੀ ਆ, ਜਾਂ ਜੋ ਵੀ ਸ਼ੋਸ਼ੇ ਉਹਨੇ ਛੱਡੇ। ਫਿਰ ਸੁਖਬੀਰ ਸਿੰਘ ਬਾਦਲ ਸਿੱਧਾ ਡੀਜੀਪੀ ਦਫ਼ਤਰ ਪਹੁੰਚ ਕੇ ਕਹਿੰਦਾ ਵੀ ਤੁਸੀਂ ਆਸੇ-ਪਾਸੇ ਨਾ ਹੱਥ ਮਾਰੋ ਜੀ, ਮੈਨੂੰ ਫੜੋ, ਮੈਂ ਜੇ ਤੇ ਵੋ। ਲੋਕ ਬੜੇ ਹੈਰਾਨ ਨੇ ਕਿ ਇਸੇ ਤਰੀਕੇ ਨਾਲ ਜਦੋਂ ਭਾਈ ਅਮਰਤਪਾਲ ਸਿੰਘ ਆਪਣੇ ਸਾਥੀਆਂ ਨਾਲ ਅਜਨਾਲੇ ਥਾਣੇ ਗਏ ਸੀ, ਤਾਂ ਉਹਨਾਂ ਉੱਤੇ ਬਹੁਤ ਖਤਰਨਾਕ ਧਾਰਾਵਾਂ ਲਾ ਕੇ ਐਨਐਸਏ ਤਹਿਤ ਉਹਨਾਂ ਨੂੰ ਬੰਦ ਕੀਤਾ ਹੋਇਆ, ਤੇ ਤੀਜਾ ਸਾਲ ਚੱਲ ਪਿਆ। ਤੇ ਜਿਹੜਾ ਸੁਖਬੀਰ ਬਾਦਲ ਆ, ਉਹਨੇ ਤਾਂ ਜ਼ਿਆਦਾ ਵੱਡੀ ਗੱਲ ਕੀਤੀ ਹੈ। ਉਹਨੇ ਤਾਂ ਮੁੱਖ ਪੁਲਿਸ ਦਾ ਜਿਹੜਾ ਹੈੱਡਕੁਆਟਰ ਆ, ਜਿੱਥੇ ਡੀਜੀਪੀ ਬੈਠਦਾ, ਉੱਥੇ ਜਾ ਕੇ ਚੰਦ ਚਾੜਿਆ, ਕੋਈ ਉੱਤੇ ਮੁਕੱਦਮਾ ਦਰਜ ਨਹੀਂ। ਖੈਰ, ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਗੁਰਦੁਆਰਾ ਅੰਬ ਸਾਹਿਬ ਦਾ ਮੈਨੇਜਰ ਰਿਹਾ ਰਜਿੰਦਰ ਸਿੰਘ ਟੌੜਾ, ਉਹਦੇ ਉੱਤੇ ਤੇ ਹੋਰਨਾਂ ਉਹਨਾਂ ਦੋਸ਼ੀਆਂ ਤੇ ਮੁਕੱਦਮਾ ਦਰਜ ਕਰਾਇਆ ਜਿਨ੍ਹਾਂ ਨੇ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਜਾਇਦਾਦ ਵੇਚ ਕੇ ਘਪਲਾ ਕੀਤਾ। ਬੇਸ਼ੱਕ ਇਹ ਗੱਲ ਵੀ ਚਰਚਾ ਵਿੱਚ ਹੈ ਕਿ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਸਕੱਤਰ ਆ, ਮੁੱਖ ਸਕੱਤਰ ਸਰਦਾਰ ਪ੍ਰਤਾਪ ਸਿੰਘ, ਉਹਨੇ ਇੱਕ ਚਿੱਠੀ ਜਾਰੀ ਕੀਤੀ ਸੀ ਜਿਹਦੇ ਤਹਿਤ ਇਹ ਸਾਰੀ ਕਾਰਵਾਈ ਸਿਰੇ ਮੈਨੇਜਰ ਚੜਾ ਸਕਿਆ, ਪਰ ਕਿਹਾ ਇਹ ਜਾ ਰਿਹਾ ਕਿ ਉਹ ਚਿੱਠੀ ਜਾਲੀ ਹੈ। ਪਰ ਸੱਚਾਈ ਇਹ ਆ ਕਿ ਆਮ ਲੋਕਾਂ ਨੂੰ
ਇਹ ਯਕੀਨ ਨਹੀਂ ਆ ਰਿਹਾ ਕਿ ਕੱਲਾ ਰਜਿੰਦਰ ਸਿੰਘ ਜਿਹੜਾ ਹੈ ਉਹ ਇਹ ਏਡੀ ਵੱਡੀ ਖੇਡ ਖੇਡ ਸਕਦਾ। ਸ਼੍ਰੋਮਣੀ ਕਮੇਟੀ ਦੇ ਅੰਦਰ ਕੁਝ ਬੰਦਿਆਂ ਦਾ, ਵੱਡੇ ਅਹੁਦਿਆਂ ਤੇ ਬੈਠਿਆਂ ਦਾ ਇਸ ਖੇਡ ਵਿੱਚ ਸ਼ਾਮਲ ਹੋਣਾ ਯਕੀਨੀ ਹੈ। ਹੁਣ ਗੱਲ ਇਹ ਹੈ ਕਿ ਜੇ ਤਾਂ ਸ਼੍ਰੋਮਣੀ ਕਮੇਟੀ ਆਪ ਆਪਣੇ ਲੈਵਲ ਦੇ ਉੱਤੇ ਇਹ ਮਸਲਾ ਲੈ ਕੇ ਆਉਂਦੀ, ਫਿਰ ਤਾਂ ਸ਼ਾਇਦ ਯਕੀਨ ਵੱਧ ਜਾਂਦਾ। ਪਰ ਸੱਚਾਈ ਇਹ ਆ ਕਿ ਜ਼ਮੀਨ ਜਾਇਦਾਦ ਵੇਚਣ ਦਾ ਮੁੱਦਾ ਸ਼੍ਰੋਮਣੀ ਕਮੇਟੀ ਨੇ ਨਹੀਂ, ਬਾਹਰੋਂ ਖਾਸ ਤੌਰ ਤੇ ਜਥੇਦਾਰ, ਸਾਬਕਾ ਜਥੇਦਾਰ ਰਣਜੀਤ ਸਿੰਘ ਤੇ ਹੋਰ ਲੋਕਾਂ ਨੇ ਇਹ ਮਸਲਾ ਉਠਾਇਆ। ਇਹਨਾਂ ਦਿਨਾਂ ਦੇ ਵਿੱਚ ਸਾਡੇ ਪੁਰਾਤਨ ਗ੍ਰੰਥਾਂ ਸਮੇਤ ਹੋਰ ਬਹੁਤ ਸਾਰੀ ਇਤਿਹਾਸਕ ਵਿਰਾਸਤ ਬਾਰੇ ਰੌਲਾ ਪਿਆ ਹੋਇਆ ਹੈ। ਸਰਦਾਰ ਅਨੁਰਾਗ ਸਿੰਘ ਜਿਹੜੇ ਸਿੱਖ ਵਿਦਵਾਨ ਡਾਕਟਰ ਤਰਲੋਚਨ ਸਿੰਘ ਦੇ ਸੁਪੁੱਤਰ ਨੇ, ਉਹਨਾਂ ਸਮੇਤ ਬਹੁਤ ਸਾਰੇ ਪਾਸਿਆਂ ਤੋਂ ਇਹ ਗੱਲ ਆ ਰਹੀ ਆ ਕਿ ਸਾਡਾ ਜਿਹੜਾ ਕੇਂਦਰੀ ਸਿੱਖ ਅਜਾਇਬ ਘਰ ਜਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਜਾਂ ਤੋਸ਼ਾਖਾਨਾ, ਇਹਨਾਂ ਥਾਵਾਂ ਤੋਂ ਸਾਡਾ ਬੇਸ਼ਕੀਮਤੀ ਜਿਹੜਾ ਸਰਮਾਇਆ ਹੈ ਉਹ ਗਾਇਬ ਹੋਇਆ, ਜਿਹਦੇ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਕਿਸਮ ਦੀ ਖਾਸ ਤਰੀਕੇ ਦੀ ਕਾਰਵਾਈ ਜਾਂ ਪ੍ਰਤੀਕਿਰਿਆ ਅਜੇ ਤੱਕ ਨਹੀਂ ਆਈ। ਹੁਣ ਜਿਹੜਾ 328 ਸਰੂਪਾਂ ਵਾਲਾ ਮਾਮਲਾ ਹੈ ਜਾਂ ਜਿਹੜਾ ਇਹ ਹੈ ਕਿ ਜ਼ਮੀਨ ਵਾਲਾ, ਇਹ ਸ਼੍ਰੋਮਣੀ ਕਮੇਟੀ ਇਸ ਮਸਲੇ ਉੱਤੇ ਦੂਜੇ, ਤੀਜੇ, ਚੌਥੇ ਦਰਜੇ ਦੀ ਪਲੇਅਰ ਬਣ ਕੇ ਪ੍ਰਤੀਕਿਰਿਆ ਕਰਦੀ ਦਿਖਦੀ ਹੈ, ਜਦੋਂ ਕਿ ਇਹ ਰੋਲ ਉਹਦਾ ਪਹਿਲਾ ਵੀ ਅਸੀਂ ਦੇਖੋ ਜੀ ਆ ਬੰਦਾ ਸਾਡਾ ਗੜਬੜ ਕਰਦਾ ਸੀਗਾ। ਉਲਟਾ ਇਹ ਹੈਗਾ ਕਿ ਹਰ ਵਾਰੀ ਜਾਂਚ ਜਿਹੜੀ ਆ ਉਹਨੂੰ ਰੋੜੇ ਅਟਕਾਉਣ ਦਾ ਕੰਮ ਸ਼੍ਰੋਮਣੀ ਕਮੇਟੀ ਵਾਲੇ ਕਰ ਰਹੇ ਹੁੰਦੇ ਨੇ ਕਿ ਇਹ ਜਿਹੜੇ ਦੋਸ਼ੀ ਆ ਵੀ ਜੇ ਇਹਨਾਂ ਦੀ ਗੱਲ ਖੁੱਲੀ ਕਿ ਕੁਝ ਹੋਰ ਨਾ ਨਵਾਂ ਚੰਦ ਖੁੱਲ ਜਾਵੇ ਜਿਹੜਾ ਸਾਡੀ ਕਰਤੂਤ ਹੈ। ਇੱਕ ਗੁਰਜੰਟ ਸਿੰਘ ਬਰਨਾਲੇ ਤੋਂ ਕੋਈ ਨਾਨਕਸਰ ਪਰੰਪਰਾ ਨਾਲ ਜੁੜਿਆ ਹੋਇਆ ਹੈ, ਜਿਨੇ ਪਿਛਲੇ ਦਿਨੀ ਬਹੁਤ ਮਾੜੇ ਅਲਫਾਜ਼ ਵਰਤੇ ਕਿ ਜੇਕਰ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਵੀ ਆ ਜਾਣ ਤਾਂ ਸਾਡੇ ਲਈ ਉਹਨਾਂ ਦਾ ਕੋਈ ਮਤਲਬ ਨਹੀਂ, ਸਾਡੇ ਲਈ ਤਾਂ ਬਾਬਾ ਅਤਰ ਸਿੰਘ ਜਿਹੜੇ ਆ ਉਹਨਾਂ ਦਾ। ਇਹ ਡੇਰਾਵਾਦ ਜਾਂ ਸਾਧਵਾਦ ਦਾ ਅਸਰ ਕਿਹਾ ਜਾ ਰਿਹਾ। ਉਹਨੂੰ ਅਕਾਲ ਤਖਤ ਸਾਹਿਬ ਤੇ ਸੰਮਣ ਕੀਤਾ ਗਿਆ ਸੀ, ਅੱਜ ਅਕਾਲ ਤਖਤ ਸਾਹਿਬ ਤੇ ਉਹ ਪੇਸ਼ ਵੀ ਹੋਇਆ ਤੇ ਉਹਨੂੰ ਪਾਬੰਦੀ ਲਾਈ ਗਈ ਆ ਕਿ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਤੇਰਾ ਮਸਲਾ ਜਿਹੜਾ ਉਹ ਵਿਚਾਰਿਆ ਜਾਊ। ਇਹ ਜਿਹੜਾ ਬਾਬਾ ਅਤਰ ਸਿੰਘ ਹੈ, ਉਹਨਾਂ ਦੇ ਬਾਰੇ ਬਹੁਤ ਸਾਰੇ ਪੱਖਾਂ ਤੋਂ ਚੰਗੀਆਂ ਗੱਲਾਂ ਵੀ ਸੰਗਤ ਵਿੱਚ ਪ੍ਰਚਲਿਤ ਨੇ, ਬਹੁਤ ਸਾਰੀਆਂ ਨੈਗੇਟਿਵ ਗੱਲਾਂ ਵੀ ਪ੍ਰਚਲਿਤ ਨੇ। ਪਰ ਗੁਰਜੰਟ ਸਿੰਘ ਨਾਲ ਮੈਂ ਖੁਦ ਵੀ ਗੱਲ ਕੀਤੀ ਤੇ ਉਸ ਦੀ ਗੱਲਬਾਤ ਤੋਂ ਸਾਫ਼ ਦਿਖਦਾ ਕਿ ਜਿਵੇਂ ਆਮ ਡੇਰਿਆਂ ਦੇ ਜਿਹੜੇ ਸਮਰਥਕ ਹੁੰਦੇ ਆ, ਜਿੰਨੀ ਕੁ ਬੁੱਧੀ ਹੁੰਦੀ ਹੈ ਉਸ ਤਰੀਕੇ ਦਾ ਉਹਦਾ ਹੈ। ਪਰ ਉਹਦੇ ਪ੍ਰਚਾਰ ਸਦਕਾ ਗੁਰੂ ਸਾਹਿਬਾਨ ਨੂੰ ਜਾਂ ਸਿੱਖ ਰਹਿਤ ਮਰਿਆਦਾ ਨੂੰ ਜਾਂ ਸਿੱਖ ਫਲਸਫੇ ਨੂੰ ਜਿਵੇਂ ਆਮ ਡੇਰੇਦਾਰਾਂ ਦੇ ਚੇਲੇ ਕਰਦੇ ਆ, ਉਹ ਸਾਰੀ ਢਾਲ ਲੱਗ ਰਹੀ। ਸੋ ਇਸ ਨੁਕਤੇ ਵੱਲ ਸਾਡੀ ਕੌਮ ਨੂੰ ਧਿਆਨ ਦੇਣ ਦੀ ਲੋੜ ਆ ਕਿ ਡੇਰਾਵਾਦ, ਸਾਧਵਾਦ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਨੂੰ, ਸਿੱਖ ਰਹਿਤ ਮਰਿਆਦਾ ਨੂੰ, ਸਿੱਖ ਫਲਸਫੇ ਨੂੰ ਬਹੁਤ ਖਤਰਨਾਕ ਢਾਲ ਲਾ ਰਿਹਾ ਹੈ। ਮਸਲੇ ਤਾਂ ਹੋਰ ਵੀ ਬਹੁਤ ਸਾਰੇ ਹੈ, ਖਾਸ ਤੌਰ ਦੇ ਉੱਤੇ ਦਰਿਆਈ ਪਾਣੀਆਂ ਦੇ ਮਾਮਲੇ ਉੱਤੇ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਨੇ ਦਰਬਾਰ ਸਾਹਿਬ ਆ ਕੇ ਅਰਦਾਸ ਕੀਤੀ ਆ, ਇਹਦਾ ਵੈਲਕਮ, ਇਹਦਾ ਸਵਾਗਤ। ਹੋਰ ਬਹੁਤ ਸਾਰੇ ਨੁਕਤਿਆਂ ਦੇ ਉੱਤੇ ਕੱਲ ਚਰਚਾ ਕਰਾਂਗੇ। ਹੁਣ ਸਮਾਂ ਸਮਾਪਤ ਦਾ, ਇੱਥੇ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।